1984 ना भुल्लने हो गया ना बख्शने हो गया। मेरी दादी जी ਜਿਹੜਾ ਉਹਨਾਂ ਨੇ ਦੇਖਿਆ ਵੀ ਸਿੱਖਾਂ ਦੇ ਨਾਲ ਇਹ ਹੋਇਆ ਤੇ ਉਸ ਤੋਂ ਬਾਅਦ ਉਹ ਨਹੀਂ ਚਾਹੁੰਦੇ ਸੀਗੇ ਬਈ ਮੇਰੇ ਪੋਤਰੇ ਮੇਰੇ ਬੱਚੇ ਸਿੱਖਾਂ ਦੇ ਭੇਸ ਦੇ ਵਿੱਚ ਦਿਖਣ। ਮੈਂ ਵੀ ਜਦ ਦੁਮਾਲਾ ਸਜਾਣਾ ਸ਼ੁਰੂ ਕੀਤਾ ਮੇਰੇ ਦਾਦੀ ਜੀ ਚੱਪਲਾਂ ਚੱਕ ਲੈਂਦੇ ਹੁੰਦੇ ਸੀਗੇ ਬਈ ਤੂੰ ਦੁਮਾਲਾ ਕਿਉਂ ਸਜਾ ਰਿਹਾ। 500 ਰੁਪਈਆ ਤਿਲਕ ਵਿਆਰ ਵਾਲਿਆਂ ਨੂੰ ਦਿਓ, ਸ਼ਰਾਬ ਦੀ ਆਦਮੀਆਂ ਨੂੰ ਬੋਤਲ ਦਿਓ, ਬੱਸਾਂ ਭਰ ਕੇ ਲਿਆਓ। ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚ ਲਗਾਇਆ ਗਿਆ। ਮਾਤਾਵਾਂ ਵਿਚਾਰੀਆਂ ਕੀ ਕਰਦੀਆਂ, ਘਰ ਰੋਟੀ ਤੇ ਖਾਣੀ ਉਹਨਾਂ ਨੇ। ਕੀ ਤੁਹਾਨੂੰ ਲੱਗਦਾ ਸਰਕਾਰਾਂ ਇਮਾਨਦਾਰੀ ਨਾਲ ਸਜ਼ਾ ਦੇਣ ਦੇ ਲਈ ਇੰਟਰਸਟਿਡ ਨੇ? ਸਰਕਾਰਾਂ ਇਮਾਨਦਾਰੀ ਨਾਲ ਸਜ਼ਾ ਦਿੰਦੇ ਤੇ 40 ਸਾਲ ਨਾ ਹੁੰਦੇ। ਸ਼ਸਤਰਧਾਰੀ ਹੋਵੋ। 1984 ਦੇ ਵਿੱਚ ਜਿੱਦਾਂ ਮਾਰ ਖਾਧੀ ਹੈ ਜਾਂ ਮਾਰ ਨਾ ਖਾਓ। ਜਦ ਤੱਕ ਸ਼ਸਤਰਧਾਰੀ ਨਹੀਂ ਹੋਵੋਗੇ ਤੁਹਾਨੂੰ ਕੁੱਟ ਪੈਂਦੀ ਰਹੇਗੀ, ਪੈਂਦੀ ਰਹੇਗੀ, ਪੈਂਦੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਟੈਕਨੋਲੋਜੀ ਦੇ ਇਸ ਯੁੱਗ ਵਿੱਚ ਜਦੋਂ ਸੋਸ਼ਲ ਮੀਡੀਆ ਹੱਦ ਤੋਂ ਵੱਧ ਭਾਰੂ ਹੋ ਚੁੱਕਾ ਹੈਗਾ ਇਨਸਾਨ ਦੇ ਉੱਤੇ, ਤੇ ਆਪਾਂ ਦੇਖਦੇ ਹੈਗੇ ਆ ਕਿ ਸੋਸ਼ਲ ਮੀਡੀਆ ਦੇ ਨਾਲ ਨਾਲ ਵਕਤ ਦੇ ਹਿਸਾਬ ਨਾਲ ਜਿਵੇਂ ਲੋਕਾਂ ਦੀ ਟੈਕਨੋਲੋਜੀ ਦੀ ਚੀਜ਼ਾਂ ਬਦਲ ਗਈਆਂ। ਪਹਿਲੇ ਲੋਕੀ ਟੀਵੀ ਦੇਖਦੇ ਸਨ, ਫਿਰ ਉਸ ਤੋਂ ਬਾਅਦ ਡਿਸ਼ ਆਇਆ, DTH ਆਇਆ, ਫਿਰ ਸੋਸ਼ਲ ਮੀਡੀਆ ਆ ਗਿਆ, ਤੇ ਹੁਣ ਅੱਜ ਕੱਲ੍ਹ ਪੋਡਕਾਸਟ ਦਾ ਜ਼ਮਾਨਾ ਹੈਗਾ। ਤੇ ਅਸੀਂ ਵੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਆਪਣੇ TV 84 ਚੈਨਲ ਦੇ ਰਾਹੀਂ ਆਪਾਂ ਪੋਡਕਾਸਟ ਦੇ ਰਾਹੀਂ ਪੰਥਕ ਚਿਹਰਿਆਂ ਨੂੰ ਲੈ ਕੇ ਆਈਏ। ਆਉਣ ਵਾਲੇ ਸਮੇਂ 'ਚ ਇਸ ਪ੍ਰੋਗਰਾਮ ਦੀ ਅਸੀਂ ਜੋ ਸ਼ੁਰੂਆਤ ਕੀਤੀ ਹੈ, ਅਸੀਂ ਪੰਥਕ ਚਿਹਰਿਆਂ ਦੇ ਨਾਲ ਹੋਰ ਚਿਹਰਿਆਂ ਦੀ ਵੀ ਕੋਸ਼ਿਸ਼ ਕਰਾਂਗੇ ਲਿਆਉਣ ਦੀ। ਮਗਰ ਆਪਣੇ ਇਸ ਪ੍ਰੋਗਰਾਮ ਦੇ ਦੀ ਸ਼ੁਰੂਆਤ ਦੇ ਵਿਚਕਾਰ ਆਪਾਂ ਤੁਹਾਨੂੰ ਉਸ ਚਿਹਰੇ ਦੇ ਨਾਲ ਮਿਲਾਉਣ ਜਾ ਰਹੇ ਹੈਗੇ ਹਾਂ ਜਿਹੜਾ ਉਮਰ ਵਿੱਚ ਬਹੁਤ ਛੋਟਾ ਹੈਗਾ, ਸਾਡਾ ਛੋਟਾ ਵੀਰ, ਮਗਰ ਨਿਰੋਲ ਪੰਥਕ ਚਿਹਰਾ ਹੈਗਾ। ਸਭ ਤੋਂ ਵੱਡੀ ਚੀਜ਼, ਕਿਸੇ ਲੀਡਰ ਦੇ ਥੱਲੇ ਨਹੀਂ ਲੱਗਿਆ ਹੋਇਆ ਉਹ ਸ਼ਖਸ, ਨਿਰੋਲ ਧਰਮ ਦੀ ਗੱਲ ਕਰਦਾ ਹੈ, ਬਾਣੇ ਦੇ ਅੰਦਰ ਹੈਗਾ। ਤੇ ਜਿਸ ਸ਼ਖਸ ਨਾਲ ਅੱਜ ਅਸੀਂ ਤੁਹਾਨੂੰ ਆਪਣੇ ਇਸ ਪਹਿਲੇ ਐਪੀਸੋਡ ਹੀ ਮਿਲਵਾਉਣਾ ਚਾਹੁੰਦੇ ਹਾਂ, ਸਾਡੇ ਨਾਲ ਸਾਡਾ ਛੋਟਾ ਵੀਰ ਸਰਦਾਰ ਅਵਤਾਰ ਸਿੰਘ ਜੁੜ ਚੁੱਕਾ ਹੈ। ਗੱਲ ਦੀ ਸ਼ੁਰੂਆਤ ਫਤਿਹ ਦੀ ਸ਼ਾਨ ਤੋਂ ਕਰਨਾ। ਅਵਤਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੈਗੇ ਕਿ ਅੱਜ ਪੋਡਕਾਸਟ ਦੇ ਪਹਿਲੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਇੰਟਰੋਡਿਊਸ ਕੀਤਾ ਕਿਉਂਕਿ ਮੇਰੀ ਦਿਲ ਦੀ ਬੜੀ ਇੱਛਾ ਹੈਗੀ ਸੀ ਕਿ ਆਪਾਂ ਇਸ ਪ੍ਰੋਗਰਾਮ ਨੂੰ ਇਸ ਤਰੀਕੇ ਦੇ ਨਾਲ ਲੈ ਕੇ ਆਈਏ ਕਿ ਲੋਕਾਂ ਨੂੰ ਨਿਰੋਲ ਧਾਰਮਿਕ ਚਿਹਰੇ ਪਤਾ ਲੱਗਣ। ਤੁਸੀਂ ਤਿਲਕ ਵਿਆਰ ਦੇ ਰਹਿਣ ਵਾਲੇ ਹੋ, ਸ਼ਹੀਦ ਪਰਿਵਾਰ ਦੇ ਵਿੱਚ ਆਉਂਦੇ ਹੈਗੇ ਹੋ, ਉਹ ਤੁਸੀਂ ਉੱਥੇ ਨਸ਼ੇ ਦੇ ਖਿਲਾਫ ਔਰ ਖਾਸ ਕਰਕੇ ਉੱਥੇ ਦੇ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਬੜੇ ਵੱਡੇ ਵੱਡੇ ਉਪਰਾਲੇ ਕਰ ਰਹੇ ਹੈਗੇ ਹੋ। ਨੌਜਵਾਨ ਸੇਵਾ 84 ਜਥਾ ਤੁਸੀਂ ਬਣਾਇਆ ਹੈਗਾ, ਕੀ ਤੁਹਾਡੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ? ਬੜੇ ਸਾਰੇ ਸਵਾਲ ਨੇ, ਮਗਰ ਮੈਂ ਚਾਹੁੰਦਾ ਕਿ ਤੁਹਾਡੀ ਜਿਹੜੀ ਸ਼ੁਰੂਆਤ ਹੋਈ ਹੈ, ਤੁਹਾਡੇ ਚਿਹਰੇ ਦੀ ਜਿਹੜੀ ਪਹਿਚਾਣ ਹੈਗੀ ਹੈ, ਉਹ ਤੁਹਾਡੇ ਨੌਜਵਾਨ ਸੇਵਕ 84 ਸੇਵਾ ਦਲ ਤੋਂ ਹੋਈ ਹੈਗੀ ਹੈ। ਕੀ ਉਪਰਾਲੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਨੇ? ਨੌਜਵਾਨ 84 ਸੇਵਾ ਦਲ ਜਿਹੜੀ ਆਪਾਂ ਸੰਸਥਾ ਚਲਾ ਰਹੇ ਹਾਂ, ਇਸ ਦਾ ਨਾਮ ਦੀਪ ਸਿੱਧੂ ਬਾਈ ਨੇ ਰੱਖਿਆ, ਨੌਜਵਾਨ 84 ਸੇਵਾ ਦਲ। ਇਸ ਤੋਂ ਪਹਿਲਾਂ ਜਿਹੜਾ ਸਾਡੇ ਜਥੇ ਦਾ ਨਾਮ ਸੀਗਾ 1984 ਸੇਵਾ ਗਰੁੱਪ ਨਾਮ ਸੀਗਾ, ਤੇ ਨਾਨਾ ਕਰਦੇ 8-10 ਸਾਲ ਹੋ ਗਏ ਸਾਨੂੰ ਸੇਵਾ ਕਰਦੇ ਹੋਏ ਮਹਾਰਾਜ ਦੀ ਕਿਰਪਾ ਦੇ ਸਦਕਾ। ਤੇ ਅਸੀਂ ਇਹ ਨਹੀਂ ਕਹਿੰਦੇ ਬਈ ਆਪਾਂ ਸੇਵਾ ਕਰ ਰਹੇ ਹਾਂ, ਮਹਾਰਾਜ ਆਪ ਹੀ ਕਰਾ ਰਹੇ, ਸ਼ਹੀਦ ਸਿੰਘ ਆਪ ਹੀ ਕਰਾ ਰਹੇ। ਤੇ ਸੇਵਾ ਕਰਦੇ ਕਰਦੇ ਵਿੱਚ ਕਾਫੀ ਉਤਾਰ ਚੜਾਅ ਬੜੇ ਦੇਖੇ ਜ਼ਿੰਦਗੀ ਦੇ ਵਿੱਚ। ਭਾਵੇਂ ਮੇਰੀ ਉਮਰ ਇੰਨੀ ਨਹੀਂ ਹੈਗੀ, ਲੇਕਿਨ ਜਿੰਨਾ ਕੁ ਦੇਖਿਆ ਬਹੁਤ ਡੀਪਲੀ ਤੇ ਬਹੁਤ ਗਹਿਰਾਈ ਦੇ ਨਾਲ ਦੇਖਿਆ। ਅਵਤਾਰ ਸਿੰਘ ਜੀ, ਮੈਂ ਤੁਹਾਡੀ ਗੱਲ ਕਰਾਂ, ਤੁਹਾਡੇ ਮੈਨੂੰ ਹਾਲੇ ਤੱਕ ਯਾਦ ਹੈ, ਤੋਂ ਤਕਰੀਬਨ 1.5-2 ਸਾਲ ਪਹਿਲੇ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪ੍ਰੋਗਰਾਮ ਦੇ ਲਈ ਇੱਕ ਪ੍ਰੋਟੈਸਟ ਮਾਰਚ ਕੱਢਿਆ ਸੀ, ਜਿਹਦੇ ਤੁਹਾਡੇ ਇੱਕ ਲੋਕਲ ਲੀਡਰ ਦੇ ਨਾਲ ਕਹਾ ਸੁਣੀ ਵੀ ਹੋਈ ਸੀ। ਉਹ ਮਾਰਚ ਕੱਢਣਾ ਚਾਹੁੰਦੇ ਸੀ ਤੇ ਤੁਸੀਂ ਉਹਨਾਂ ਨੂੰ ਇਨਕਾਰ ਕਰਤਾ ਸੀ, ਔਰ ਮੈਂ ਸਿੱਧੇ ਲਫ਼ਜ਼ਾਂ 'ਚ ਕਹੀਏ ਕਿ ਤੁਸੀਂ ਔਨ ਰਿਕਾਰਡ ਉੱਥੇ ਚੱਲਦੇ ਇੰਟਰਵਿਊ 'ਚ ਉਹਨੂੰ ਕਹਿਤਾ ਹੈਗਾ ਸੀ ਕਿ ਸਾਨੂੰ ਲੀਡਰਾਂ ਦੀ ਲੋੜ ਨਹੀਂ ਹੈਗੀ। ਲੀਡਰਾਂ ਤੋਂ ਬੜੀ ਨਾਰਾਜ਼ਗੀ ਮੈਂ ਤੁਹਾਡੇ ਦਿਲ 'ਚ ਦੇਖੀ ਹੈ, ਉਸ ਸਵਾਲ ਦੇ ਉੱਤੇ ਵੀ ਆਵਾਂਗੇ। ਮਗਰ ਪਿਛਲੇ ਕੁਝ ਸਮੇਂ ਦੇ ਦੌਰਾਨ ਅਗਰ ਮੈਂ ਕਹਾਂ, ਤੁਹਾਡੇ ਤਿਲਕ ਨਗਰ ਏਰੀਏ ਦੇ ਅੰਦਰ ਸਰਕਾਰੀ ਸਕੂਲ ਦੇ ਅੰਦਰ ਇੱਕ 6-7 ਸਾਲ ਦੀ ਬੱਚੀ ਦੇ ਨਾਲ ਰੇਪ ਹੁੰਦਾ, ਤੁਸੀਂ ਉੱਥੇ ਵੀ ਪੁਲਿਸ ਦੇ ਨਾਲ ਝਗੜਾ ਕਰਦੇ ਦਿਖਾਈ ਦਿੰਦੇ ਹੋ। ਇੱਕ ਰੋਸ਼ ਤੁਹਾਡੇ ਚਿਹਰੇ 'ਚੋਂ ਜਾਂ ਕਹਿ ਲਈਏ ਕਿ ਤੁਹਾਡੇ ਅਲਫਾਜ਼ਾਂ ਤੋਂ ਦਿਖਦਾ ਹੈਗਾ। ਇੰਨੀ ਨਾਰਾਜ਼ਗੀ, ਇੰਨਾ ਗੁੱਸਾ ਪ੍ਰਸ਼ਾਸਨ ਦੇ ਨਾਲ, ਪੁਲਿਸ ਦੇ ਨਾਲ ਕਿਉਂ? ਆਪਾਂ ਆਮ ਦੇਖਦੇ ਹੁੰਦੇ ਹਾਂ ਜਿੱਦਾਂ ਕਿ ਰੇਪ ਕੇਸ ਨੂੰ ਲੈ ਕੇ ਕੋਈ ਸੁਣਵਾਈ ਨਹੀਂ ਆਪਣੇ ਦੇਸ਼ ਦੇ ਵਿੱਚ, ਕੋਈ ਸਟ੍ਰਿਕਟ ਕਾਨੂੰਨ ਨਹੀਂ ਬਣਾਇਆ ਹੋਇਆ। ਤੇ ਅਗਰ ਕਾਨੂੰਨ ਬਣਿਆ ਵੀ ਹੋਏਗਾ ਤੇ ਉਹਨੂੰ ਅੰਦਰ ਦਬਾਇਆ ਹੀ ਹੋਇਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਤੇ ਉਸ ਦਿਨ ਆਪਾਂ ਦੇਖਿਆ ਬਈ ਸਕੂਲ ਦੇ ਅੰਦਰ 7 ਸਾਲ ਦੀ ਬੱਚੀ ਦੇ ਨਾਲ ਇੱਕ ਮੁਸਲਿਮ ਧੀ ਸੀਗੀ। ਆਪਾਂ ਧਰਮ ਤੋਂ ਆਪਾਂ ਕੋਈ ਲੜਾਈ ਨਹੀਂ ਹੈਗੀ ਸਾਡੀ, ਤੇ ਧਰਮ ਨੂੰ ਲੈ ਕੇ ਨਾ ਆਪਾਂ ਕਦੀ ਅੱਗੇ ਆਏ ਆ ਤੇ ਨਾ ਹੀ ਆਪਾਂ ਅੱਗੇ ਆਉਣਾ ਚਾਹੁੰਦੇ ਹਾਂ ਧਰਮ ਨੂੰ ਲੈ ਕੇ। ਸਾਨੂੰ ਗੁਰੂ ਸਾਹਿਬ ਨੇ ਸਿੰਘ ਖਾਲਸਾ ਸਜਾਇਆ। ਤੇ ਜੇ ਆਪਾਂ ਪਿੱਛੇ ਜਾ ਕੇ ਗੱਲ ਕਰੀਏ, ਆਪਣਾ ਪਿਛੋਕੜ ਦੇਖੀਏ, ਤੇ ਰਾਤ ਦੇ 12 ਜਦ ਵੱਜਦੇ ਹੁੰਦੇ ਸੀਗੇ, ਤੇ ਖਾਲਸਾ ਇਹੋ ਜਿਹੀ ਫੌਜ ਹੈ ਕਿ ਹਿੰਦੂਆਂ ਦੀ ਤੇ ਦੋ ਗਰੀਬ ਦੀਆਂ ਭੈਣਾਂ ਜਿਹੜੀਆਂ, ਉਹਨਾਂ ਨੂੰ ਛੁਡਾ ਕੇ ਆਉਣਾ ਸਿੰਘਾਂ ਦਾ ਆਪ ਦਾ ਫਰਜ਼ ਸੀਗਾ। ਰਾਤ ਦੇ 12 ਵਜੇ ਜਿਹੜੇ ਅੱਜ ਦੇ ਟਾਈਮ ਤੇ ਜਿਹੜੇ ਜੋਕ ਮਾਰਦੇ ਹੁੰਦੇ ਆ,
ਤੇ ਉਹਨਾਂ ਨੂੰ ਪਿਛੋਕੜ ਸਾਡਾ ਜਾਣਨ ਦੀ ਲੋੜ ਹੈ, ਬਈ 12 ਕਿਉਂ ਵੱਜੇ ਸੀਗੇ ਸਿੰਘਾਂ ਦੇ ਤੇ 12 ਕਿਵੇਂ ਵੱਜਦੇ ਹੁੰਦੇ ਆ। ਤੇ ਜਿਹੜੇ ਸਕੂਲ ਦੇ ਅੰਦਰ ਕੇਸ ਹੁੰਦਾ ਹੈ, ਮੁਸਲਿਮ ਧੀ ਦੇ ਨਾਲ 7 ਸਾਲ ਦੀ ਬੱਚੀ ਦੇ ਨਾਲ ਇੱਕ ਚਪੜਾਸੀ 70 ਸਾਲ ਦਾ ਗਲਤ ਕੰਮ ਕਰਦਾ ਹੁੰਦਾ ਹੈ ਉਸ ਬੱਚੀ ਦੇ ਨਾਲ, ਤੇ ਗੱਲਾਂ ਤੇ ਕਾਫੀ ਜ਼ਿਆਦਾ ਉੱਥੇ ਘੁਮਾਈਆਂ ਗਈਆਂ ਬਈ ਹੋਇਆ ਕੁਛ ਨਹੀਂ, ਹੋਇਆ ਕੁਛ ਨਹੀਂ। ਤੇ ਅਸੀਂ ਇਹ ਕਹਿੰਦੇ ਆ ਬਈ ਜੇ ਹੋਇਆ ਕੁਛ ਨਹੀਂ ਤੇ ਉਹ ਧੀ ਦੇ ਕੱਪੜੇ ਖੂਨ ਦੇ ਨਾਲ ਏਦਾਂ ਲੱਥਪੱਥ ਹੋ ਗਏ। ਤੇ ਉਸ ਤੋਂ ਬਾਅਦ ਪ੍ਰਿੰਸੀਪਲ ਦਾ ਲਾਸਟ ਵਿੱਚ ਬਿਆਨ ਆਉਂਦਾ ਹੈ ਬਈ ਉਹ ਬੱਚੀ ਸਾਡੇ ਸਕੂਲ ਦੀ ਨਹੀਂ ਸੀਗੀ। ਸੋ ਇਸ ਨੂੰ ਲੈ ਕੇ ਫਿਰ ਕੇਸ ਇੱਥੇ ਦਬਾ ਦਿੱਤਾ ਜਾਂਦਾ, ਲੇਕਿਨ ਸਾਡੇ ਵਿੱਚ ਦਿਲ ਦੇ ਵਿੱਚ ਬੜਾ ਰੋਸ ਸੀਗਾ ਉਸ ਸਮੇਂ ਬਈ ਪ੍ਰਸ਼ਾਸਨ ਉਸ ਸਮੇਂ ਸਾਡੇ ਨਾਲ ਬਹੁਤ ਜ਼ਿਆਦਤੀ ਕਰ ਰਿਹਾ ਸੀਗਾ, ਸਾਡੇ ਨਾਲ ਕੁਝ ਝੱਜ ਤਰੀਕੇ ਨਾਲ ਪੇਸ਼ ਨਹੀਂ ਆ ਰਿਹਾ ਸੀਗਾ, ਕਿਉਂਕਿ ਸਾਰੀ ਉੱਥੇ ਜਿਹੜੀ ਜਨਤਾ ਖੜੀ ਸੀਗੀ ਉਹਨਾਂ ਦਾ ਸਿਰਫ ਇੱਕੋ ਇੱਕ ਸਵਾਲ ਸੀਗਾ ਬਈ ਅਗਰ ਇੱਥੇ ਕੁਝ ਹੋਇਆ ਹੈ ਤੇ ਪ੍ਰਸ਼ਾਸਨ ਪਾਸੋਂ ਅਗਰ ਕੋਈ ਕਾਰਵਾਈ ਹੋ ਰਹੀ ਹੈ ਤੇ ਘੱਟੋ ਘੱਟ ਸਾਨੂੰ FIR ਤੇ ਦਿਖਾਈ ਜਾਵੇ ਬਈ ਕਿਹੜੀ ਕਿਹੜੀ ਧਾਰਾ ਲੱਗੀ ਹੈ। ਸੋ ਉਸ ਚੀਜ਼ ਨੂੰ ਲੈ ਕੇ ਪ੍ਰਸ਼ਾਸਨ ਸਾਡੀ ਮਦਦ ਨਹੀਂ ਕਰ ਰਿਹਾ ਸੀ ਬਈ ਨਾ FIR ਨੰਬਰ ਦਿਖਾ ਰਹੇ ਸੀਗੇ ਤੇ ਨਾ ਹੀ ਕੋਈ ਡੀਪਲੀ ਸਾਨੂੰ ਕੋਈ ਗੱਲ ਦੱਸ ਰਹੇ ਸੀਗੇ, ਕਿਉਂਕਿ 4 ਦਿਨ ਹੋ ਚੁੱਕੇ ਸੀਗੇ ਰੇਪ ਹੋਏ ਨੂੰ ਤੇ 5ਵੇਂ 7ਵੇਂ ਦਿਨ ਜਾ ਕੇ ਫਿਰ ਉਹ ਖਬਰ ਬਾਹਰ ਆਉਂਦੀ ਹੈ ਤੇ ਸਕੂਲ ਦੇ ਬਾਹਰ ਪ੍ਰੋਟੈਸਟ ਹੋਣਾ ਸ਼ੁਰੂ ਹੁੰਦਾ ਹੈ। ਫਿਰ ਸਾਨੂੰ ਪਤਾ ਲੱਗਦਾ ਹੁੰਦਾ ਤੇ ਅਸੀਂ ਜਾ ਕੇ ਉੱਥੇ ਆਪਣਾ ਰੋਸ ਪ੍ਰਗਟ ਕਰਦੇ ਹੁੰਦੇ ਹਾਂ। ਰੋਸ਼ ਦੀ ਗੱਲ ਕੀਤੀ, ਅੱਜ ਤੋਂ ਕੁਝ ਸਮਾਂ ਪਹਿਲੇ ਤੁਹਾਡੇ ਅੱਧੀ ਰਾਤੀ ਮੈਂ ਕਹਾਂ ਤੁਸੀਂ ਕਿਸੇ ਪ੍ਰੋਗਰਾਮ ਤੋਂ ਆ ਰਹੇ ਸੀ, ਉਹ ਵੀਡੀਓ ਵਾਇਰਲ ਵੀ ਹੋਈ, ਕੋਸ਼ਿਸ਼ ਕਰਾਂਗੇ ਕਿ ਅਸੀਂ ਨਾਲ ਦਿਖਾ ਪਾਈਏ। ਇਲਾਕੇ ਦੇ ਪੁਲਿਸ ਵਾਲੇ ਨਾਲ ਤੁਹਾਡਾ ਰਾਤੀ ਝਗੜਾ ਹੁੰਦਾ, ਤੁਸੀਂ ਸਿਰ ਫਾੜ ਦਿੰਦੇ ਹੈਗੇ, ਉਹ ਤੁਹਾਡਾ ਕੜਾ ਲੱਗਦਾ ਹੈਗਾ, ਕੀ ਸਾਰੀ ਵਜ੍ਹਾ ਹੈਗੀ ਸੀ? ਕਿਉਂਕਿ ਕਿੱਥੇ ਨਾ ਕਿੱਥੇ ਉਸ ਵੇਲੇ ਤੁਹਾਡੀ ਫਰਾਰੀ ਦੀ ਖਬਰ ਆਈ, ਫਿਰ ਸਮਝੌਤੇ ਦੀਆਂ ਗੱਲਾਂ ਆਈਆਂ, ਕੀ ਸਾਰਾ ਮਸਲਾ ਸੀ ਕਿ ਨਸ਼ੇ ਦੇ ਖਿਲਾਫ ਆਵਾਜ਼ ਚੁੱਕਣਾ ਇੰਨਾ ਭਾਰੂ ਹੋ ਗਿਆ ਸੀ ਕਿ ਪੁਲਿਸ ਵਾਲੇ ਨਾਲ ਤੁਹਾਡਾ ਝਗੜਾ ਹੋ ਗਿਆ? ਮਸਲਾ ਤੇ ਜੀ ਇੰਨਾ ਗੰਭੀਰ ਹੋ ਚੁੱਕਿਆ ਸੀਗਾ ਉਸ ਸਮੇਂ, ਕਿਉਂਕਿ ਨੌਜਵਾਨ ਖੂਨ ਹੈ, ਉਬਾਲੇ ਖਾਂਦਾ। ਜਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸਪੀਚਾਂ ਸੁਣਦੇ ਆ ਤੇ ਆਪਣਾ ਪਿਛੋਕੜ ਪੜ੍ਹਦੇ ਆ ਤੇ ਨਾਲ ਹੀ ਉਸ ਸਮੇਂ ਅੰਦਰ ਜਜ਼ਬਾ ਬੜਾ ਹੈ ਬਈ ਆਪਣੇ ਕਲੋਨੀ ਦੇ ਵਿੱਚ, ਅਗਰ ਸ਼ਹੀਦਾਂ ਦੀ ਕਲੋਨੀ ਦੇ ਵਿੱਚ ਆਪਾਂ ਰਹਿ ਰਹੇ ਹਾਂ ਤੇ ਸ਼ਹੀਦਾਂ ਦੀ ਕਲੋਨੀ ਦੇ ਵਿੱਚ ਨਸ਼ਾ ਨਹੀਂ ਵਿਕਣ ਦੇਵਾਂਗੇ। ਇਹ ਲਹਿਰ ਆਪਾਂ ਸ਼ੁਰੂ ਕੀਤੀ ਤੇ ਤੰਬਾਕੂ ਦੀਆਂ ਤੇ ਹੋਰ ਸ਼ਰਾਬਾਂ ਦੀਆਂ ਦੁਕਾਨਾਂ ਆਪਾਂ ਬੰਦ ਕਰਾਈਆਂ ਤਿਲਕ ਵਿਹਾਰ ਦੇ ਵਿੱਚ, ਜਿਸ ਤੋਂ ਮੈਂ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿਣਾ ਚਾਹੂੰਗਾ ਬਈ ਪੁਲਿਸ ਵਾਲੇ ਦਾ ਹਫ਼ਤਾ ਆਉਣਾ ਬੰਦ ਹੋ ਗਿਆ ਤੇ ਹਫ਼ਤਾ ਨਾ ਆਉਣ ਕਰਕੇ ਮੈਂ ਪੁਲਿਸ ਵਾਲਿਆਂ ਦੀ ਨਜ਼ਰ ਦੇ ਵਿੱਚ ਬਹੁਤ ਵਾਰ ਆਇਆ। ਤੇ ਉਸ ਤੋਂ ਬਾਅਦ ਮੈਂ ਆਪਣੇ ਭੂਆ ਜੀ ਦੇ ਮੁੰਡੇ ਦੇ ਵਿਆਹ ਤੋਂ ਆ ਰਿਹਾ ਸੀਗਾ, ਰਾਤ ਦੇ ਕਰੀਬ 1:30-2 ਵਜੇ ਦਾ ਸਮਾਂ ਸੀਗਾ ਤੇ 1:30-2 ਵਜੇ ਦੇ ਕਰੀਬ ਮੈਂ ਆਪਣੇ ਭਰਾਵਾਂ ਦੇ ਨਾਲ ਆ ਰਿਹਾ ਸੀਗਾ ਤੇ ਉੱਥੇ ਨਾਲ ਹੀ ਇੱਕ ASI ਤੇ ਇੱਕ ਕਾਂਸਟੇਬਲ ਬਾਈਕ ਤੇ ਜਾ ਰਹੇ ਸੀਗੇ, ਪੈਟਰੋਲਿੰਗ ਤੇ ਸੀਗੇ। ਉਹਨਾਂ ਨੇ ਮੈਨੂੰ ਦੇਖਿਆ ਤੇ ਦੇਖਦੇ ਹੀ ਉਹਨਾਂ ਨੇ ਆਪਣਾ ਮੋਟਰਸਾਈਕਲ ਵੀ ਘੁਮਾਇਆ ਤੇ ਉਸ ਤੋਂ ਪਹਿਲਾਂ ਵੀ ਵਾਵਾ ਤੂੰ ਮੈਂ ਮੋਟਰਸਾਈਕਲ ਤੇ ਹੀ ਹੋਈ ਸੀਗੀ, ਗਾਲਾਂ ਕੱਢੀਆਂ ਸੀ ਉਹਨਾਂ ਨੇ। ਤੇ ASI ਮੋਟਰਸਾਈਕਲ ਘੁਮਾ ਕੇ ਆਂਦਾ ਤੇ ਉਤਰਦੇ ਸਾਰ ਡੰਡਾ ਮੇਰੀ ਛਾਤੀ ਤੇ ਮਾਰਦਾ ਹੁੰਦਾ ਤੇ ਗਾਲ ਕੱਢਦਾ ਹੁੰਦਾ। ਮੈਂ ਡੰਡਾ ਨਾਲ ਹੀ ਉਹਦੇ ਤੋਂ ਖੋਹ ਲੈਣਾ ਹੁੰਦਾ ਤੇ ਉਸ ਤੋਂ ਬਾਅਦ ਵੀ ਉਹਨੇ, ਵੀਡੀਓ ਤੇ ਤੁਸੀਂ ਦੇਖੋਗੇ ਤੇ ਛੋਟੀ ਜੀ ਆਪਾਂ ਕਲਿੱਪ ਦਿਖਾਈ ਹੋਈ ਸੀਗੀ ਉਹ ਜਿਹੜੀ ਵਾਇਰਲ ਹੋਈ ਹੈ, ਲੇਕਿਨ ਉੱਥੇ ਨਾ ਕਰਦੇ 15-20 ਮਿੰਟ ਉੱਥੇ ਗੱਲ ਗਲੋਚ ਚੱਲੀ ਤੇ ਕਾਫੀ ਬਹਿਸ ਚੱਲੀ। ਸੋ ਉਸ ਤੋਂ ਬਾਅਦ ਫਿਰ ਪੁਲਿਸ ਵਾਲੇ ਨੇ, ASI ਨੇ ਮੇਰੇ ਪਹਿਲਾਂ ਨਾਲ ਦੇ ਜਿਹੜਾ ਮੇਰਾ ਭਰਾ ਸੀਗਾ ਉਹਦੇ ਹੱਥ ਤੇ ਡੰਡਾ ਮਾਰਿਆ, ਮੇਰਾ ਧਿਆਨ ਉਧਰ ਨੂੰ ਸੀਗਾ ਤੇ ਨਾਲ ਹੀ ਪੁਲਿਸ ਵਾਲੇ ਨੇ ਮੇਰੇ ਦੁਮਾਲੇ ਤੇ ਫਾਈਲ ਮਾਰੀ ਤੇ ਮੇਰੇ ਮੂੰਹ ਤੇ 2 ਚਪੇੜਾਂ ਮਾਰੀਆਂ ਤੇ 2 ਚਪੇੜਾਂ ਮਾਰਨ ਤੋਂ ਬਾਅਦ ਮੇਰਾ ਦਾੜਾ ਖਿੱਚਿਆ। ਜਦੋਂ ਉਹਨੇ ਮੇਰਾ ਦਾੜਾ ਖਿੱਚਿਆ, ਉਸ ਤੋਂ ਪਹਿਲਾਂ ਜਦੋਂ ਉਹਨੇ ਚਪੇੜਾਂ ਮਾਰੀਆਂ ਮੈਂ ਉਹਨੂੰ ਮਨਾ ਕਰਦਾ ਰਿਹਾ, ਮੈਂ ਕਿਹਾ ਗਲਤ ਕਰ ਰਹੇ ਹੋ। ਨਾਲ ਹੀ ਉਹ ਮੇਰਾ ਦਾੜਾ ਖਿੱਚਦੇ ਸਾਰ ਫਿਰ ਜਦੋਂ ਉਹਨੇ ਦਾੜੇ ਨੂੰ ਹੱਥ ਪਿਆ ਤੇ ਫਿਰ ਸਾਡੇ ਤੋਂ ਰਹਿ ਨਹੀਂ ਹੁੰਦਾ, ਫਿਰ ਆਪਾਂ ਨਹੀਂ ਦੇਖਦੇ ਹੁੰਦੇ ਵੀ ਕੋਈ ਮੁਲਾਜ਼ਮ ਆ ਜਾਂ ਜੋ ਮਰਜ਼ੀ ਆ, ਤੇ ਨਾਲ ਦੇ ਨਾਲ ਫਿਰ ਦਾਸ ਦੇ ਵੱਲੋਂ ਵੀ ਹੱਥ ਚੱਕਿਆ ਜਾਂਦਾ ਤੇ ਉਹਦੇ 4 ਮਾਰਨ ਦੇ ਅਸੀਂ ਉੱਥੇ ਹੀ ਖੜੇ ਸੀਗੇ ਤੇ ਸਾਡੇ ਇੱਕ ਪੈਰ ਤੇ ਉਹ ਥੱਲੇ ਗਿਰ ਗਿਆ। ਉਹ ਸ਼ਹੀਦ ਸਿੰਘਾਂ ਦੀ ਕਿਰਪਾ ਕਹਿ ਸਕਦੇ ਆ। ਤੇ ਉਸ ਵੇਲੇ ਬਾਅਦ ਵਿੱਚ ਤੁਸੀਂ ਕੁਝ ਦਿਨ ਫਰਾਰ ਵੀ ਰਹੇ ਹੈਗੇ, ਤੁਹਾਨੂੰ ਪੁਲਿਸ ਲੱਭਦੀ ਵੀ ਰਹੀ, ਫਿਰ ਮੁਹੱਲੇ ਵਾਲਿਆਂ ਨੇ ਆਈ ਥਿੰਕ ਮਿਲ ਕੇ ਉਸ ਗੱਲ ਦਾ ਕੰਪਰੋਮਾਈਜ਼ ਕਰਵਾਇਆ। ਤਾਂ ਮਗਰ ਮੇਰਾ ਸਵਾਲ ਇੱਥੇ ਆਉਂਦਾ, ਕੰਪਰੋਮਾਈਜ਼ ਹੋਇਆ, ਤੁਹਾਨੂੰ ਲੱਗਦਾ ਪੁਲਿਸ ਵਾਲੇ ਜਿੱਦਾਂ ਸਿਰ ਫਟਿਆ ਹੋਵੇ ਉਹ ਤੁਹਾਨੂੰ ਇੰਨੀ ਆਸਾਨੀ ਨਾਲ ਛੱਡ ਦੇਵੇ? ਮਤਲਬ ਮੇਰੇ ਦਿਲ 'ਚ ਸਵਾਲ ਇਸ ਕਰਕੇ ਆਇਆ ਕਿ ਸਰਕਾਰਾਂ, ਮੈਂ ਇਸ ਗੱਲ ਕਹਿਣੀ ਕਿਉਂਕਿ ਮੇਰਾ ਵੀ ਇੱਕ, ਅਗਰ ਮੈਂ ਕਹੀਏ ਮੀਡੀਆ ਦਾ ਪਿਛੋਕੜ ਰਿਹਾ ਤੇ ਮਾਫ ਕਰਨਾ, ਸਾਨੂੰ ਵੀ ਧਮਕੀਆਂ ਮਿਲਦੀਆਂ ਨੇ। ਥੋੜ੍ਹੇ ਸਮੇਂ ਪਹਿਲੇ ਤਾਂ ਇਹ ਵੀ ਪਤਾ ਲੱਗਾ ਜੀ ਕਿ ਹਿੱਟ ਲਿਸਟ 'ਚ ਵੀ ਮੇਰਾ ਨਾਮ ਹੈਗਾ। ਤੇ ਜਿਹੜੇ ਸਿੱਖੀ ਦੀ ਗੱਲ ਕਰਾਂਗੇ, ਅਣਖ ਦੀ ਗੱਲ ਕਰਾਂਗੇ, ਬਾਣੀ ਦੀ ਗੱਲ ਕਰਾਂਗੇ, ਅਸੀਂ ਤਾਂ ਰੜਕਦੇ ਰਵਾਂਗੇ। ਤੇ ਤੁਹਾਡਾ ਉਸ ਤੋਂ ਬਾਅਦ ਕਦੀ ਕਿਸੇ ਪੁਲਿਸ ਵਾਲੇ ਦੇ ਨਾਲ ਦੁਬਾਰਾ, ਜਾਂ ਉਹਨਾਂ ਨੇ ਕਹਿ ਲਈਏ ਕਿ ਸਿੱਧੇ ਤੌਰ ਦੇ ਉੱਤੇ ਤੁਹਾਡਾ ਦੁਸ਼ਮਣੀ ਕੱਢਣ ਦੀ ਕੋਈ ਕੋਸ਼ਿਸ਼ ਹਾਲੇ ਤੱਕ ਕੀਤੀ?
ਸਿੱਧੀ ਜੀ ਗੱਲ ਹੈ, ਉਹਦੇ ਸਿਰ ਤੇ 8 ਟਾਕੇ ਆਏ ਸੀਗੇ ਤੇ ਉਸ ਪੁਲਿਸ ਵਾਲੇ ਦੇ ਨਾਲ ਜਦ ਆਪਣਾ ਕੰਪਰੋਮਾਈਜ਼ ਹੋ ਰਿਹਾ ਸੀਗਾ ਤੇ ਪੁਲਿਸ ਵਾਲੇ ਜਦ ਆਪਾਂ ਚੌਕੀ ਗਏ ਸੀਗੇ ਤੇ ਉਸ ਸਮੇਂ ਪੁਲਿਸ ਵਾਲੇ ਨੇ ਉਹਨੇ ਐਸਆਈ ਨੇ ਮੈਨੂੰ ਸਿੱਧੀ ਜੀ ਗੱਲ ਬੋਲੀ ਸੀ, ਮੈਂ ਪਹਿਲਾਂ ਪਿਸਟਲ ਨਹੀਂ ਚੱਕ ਕੇ ਜਾਂਦਾ ਹੁੰਦਾ ਸੀਗਾ, ਆਪਣੇ ਨਾਲ ਪਿਸਟਲ ਨਹੀਂ ਰੱਖਦਾ ਹੁੰਦਾ ਸੀਗਾ, ਜਦ ਦੀ ਤੇਰੇ ਨਾਲ ਮੇਰੀ ਇਹ ਗੱਲ ਹੋਈ ਹੈ ਉਦੋਂ ਦੀ ਮੈਂ ਪਿਸਟਲ ਆਪਣੇ ਨਾਲ ਰੱਖਦਾ। ਉਹਨੇ ਆਪਣੇ ਡੱਬ 'ਚੋਂ ਮੈਨੂੰ ਪਿਸਟਲ ਦਿਖਾਇਆ ਤੇ ਉਸ ਸਮੇਂ ਮੈਂ ਉਸ ਟਾਈਮ ਉਹਨੂੰ ਕੁਝ ਕਿਹਾ ਨਹੀਂ ਤੇ ਅੱਜ ਉਹਨੂੰ ਮੈਂ ਇਸ ਵੀਡੀਓ ਦੇ ਰਾਹੀਂ ਮੈਂ ਉਹਨੂੰ ਜਵਾਬ ਦੇਣਾ ਚਾਹੂੰਗਾ, ਭਾਊ ਜੇ ਤੇਰੇ ਕੋ ਪਿਸਟਲ ਹੈਗਾ ਤੇ ਤੂੰ ਇੱਕ ਮਾਰ ਕੇ ਦੇਖ ਲੈ ਸਾਹਮਣੇ ਉਹ ਕਿੰਨੇ ਬ੍ਰਸ਼ਟ ਵੱਜਦੇ, ਉਹ ਫਿਰ ਤੂੰ ਦੇਖ ਲਈ। ਚਲੋ ਇਹ ਇੱਕ ਅਲੱਗ ਵਿਸ਼ਾ ਹੋ ਜਾਏਗਾ ਸਾਡਾ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਜੋ ਸਮਰੱਥਾ ਦਿੱਤੀ ਹੈ, ਉਸ ਸਮਰੱਥਾ ਦੇ ਹਿਸਾਬ ਨਾਲ ਕਿਹੜਾ ਸਿੰਘ ਕਦੋਂ ਕਿਸ ਵੇਲੇ ਸੇਵਾ ਲੈ ਜਾਏ ਉਹ ਤੇ ਵਕਤ ਦੀ ਖੇਡ ਹੈ। 84 ਦੀ ਅਸੀਂ ਗੱਲ ਕਰਦੇ ਹਾਂ, ਤਿਲਕ ਵਿਹਾਰ ਵਿਧਵਾ ਕਲੋਨੀ ਦੇ ਨਾਮ ਦਾ ਇੱਕ ਕਲੰਕ ਕਹੀਏ ਸਾਡੀ ਉਸ ਕਲੋਨੀ ਦੇ ਉੱਤੇ ਲੱਗਾ। ਸਾਡੀ ਕਲੋਨੀ ਮੈਂ ਇਸ ਕਰਕੇ ਕਹਿ ਰਿਹਾ ਕਿ ਜਿੰਨੇ ਇੰਟਰਵਿਊ ਸ਼ਾਇਦ ਤਿਲਕ ਵਿਹਾਰ ਦੀਆਂ ਮਾਵਾਂ ਭੈਣਾਂ ਦੇ ਮੈਂ ਕੀਤੇ ਨੇ, ਕਿਸੇ ਹੋਰ ਚੈਨਲ ਨੇ ਕਿਸੇ ਹੋਰ ਸਿੰਘ ਨੇ ਅੱਜ ਤੱਕ ਨਹੀਂ ਕੀਤੇ, ਤੇ ਜਦੋਂ ਮੈਂ ਜਾਂਦਾ ਮੈਂ ਉੱਥੇ ਇੰਟਰਵਿਊਜ਼ ਕਰਨਾ ਤੇ ਕਿਤੇ ਨਾ ਕਿਤੇ ਦਿਲ ਪਾਰ ਆਉਂਦਾ ਹੈਗਾ, ਹੰਝੂ ਜਦੋਂ ਦੇਖੀਦੇ ਨੇ ਆਪਣੀ ਭੈਣਾਂ ਦੇ ਆਪਣੀ ਮਾਵਾਂ ਦੇ ਤੇ ਦਿਲ ਬੜਾ ਦੁਖੀ ਹੁੰਦਾ ਹੈ। ਤੁਸੀਂ ਉਸ ਹਾਲਾਤਾਂ 'ਚ ਜੰਮੇ ਪਲੇ ਹੋ, ਤੁਸੀਂ ਉਸ 84 ਨੂੰ ਕਿਸ ਤਰੀਕੇ ਨਾਲ ਮਹਿਸੂਸ ਕੀਤਾ ਹੋ? 1984 ਕਹਿ ਕੇ ਮਤਲਬ ਸਾਡਾ ਵੀ ਹਿਰਦਾ ਬੜਾ ਭਾਰੀ ਹੋ ਜਾਂਦਾ ਬਿਲਕੁਲ, ਤੇ ਨਾ ਭੁੱਲਣੇ ਹੋ ਗਏ ਨਾ ਬਖਸ਼ਣੇ ਹੋ ਗਿਆ। ਸਰਕਾਰ ਨੇ ਜੋ ਵੀ ਉਸ ਸਮੇਂ ਕੀਤਾ ਉਹ ਜ਼ਿਆਦਾ ਗਹਿਰਾਈ ਦੇ ਵਿੱਚ ਜਾ ਕੇ ਦੱਸਣ ਦੀ ਲੋੜ ਹੈ ਨਹੀਂ, ਕਿਉਂਕਿ ਅੱਜ ਦੇ ਸਮੇਂ 'ਚ ਸਾਰਿਆਂ ਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਦੇ ਥਰੂ। ਬਟ ਜਿਹੜਾ ਆਪਾਂ 1984 ਤੋਂ ਬਾਅਦ ਤਿਲਕ ਵਿਹਾਰ ਸ਼ਹੀਦਾਂ ਦੀ ਕਲੋਨੀ ਦੇ ਵਿੱਚ ਰਹਿ ਰਹੇ ਹਾਂ, ਉਸ ਤੋਂ ਪਹਿਲਾਂ ਤਰਲੋਕਪੁਰੀ ਰਹਿੰਦੇ ਹੁੰਦੇ ਸੀਗੇ 30-32 ਬਲਾਕ ਦੇ ਵਿੱਚ, ਜਿੱਥੇ ਸਭ ਤੋਂ ਜ਼ਿਆਦਾ ਕਹਿ ਲਈਏ ਕਿ ਕਤਲੇਆਮ ਹੋਏ ਸੀ, ਤੇ ਸਭ ਤੋਂ ਜ਼ਿਆਦਾ ਸਾਡੀ ਕੌਮ ਸ਼ਹੀਦ ਹੋਈ। ਜਮਨਾਬਾਦ ਬਿਲਕੁਲ। ਤੇ ਉੱਥੇ ਹੀ ਆਪਣੇ 7 ਘਰ ਸੀਗੇ ਤੇ ਦਾਸ ਦੇ ਘਰ ਤੋਂ 11 ਮੈਂਬਰ ਸ਼ਹੀਦ ਹੋਏ ਨੇ, ਦਾਦਾ ਜੀ, ਤਾਇਆ ਜੀ, ਦਾਦਾ ਜੀ ਦੇ ਸਾਰੇ ਭਰਾ ਤੇ ਬੜੇ ਸਾਰੇ ਆਪਣੇ ਸ਼ਹੀਦ ਹੋਏ ਉਸ ਸਮੇਂ। ਤੇ ਮੈਂ ਨਹੀਂ ਕਹਾਂਗਾ 11 ਮੈਂਬਰ ਇਕੱਲੇ ਸ਼ਹੀਦ ਹੋਏ ਆ, ਜਿੰਨੇ ਵੀ ਸ਼ਹੀਦ ਹੋਏ ਆ ਸਾਰਾ ਪਰਿਵਾਰ ਹੀ ਸੀਗਾ ਸਾਡਾ ਆਪਣਾ। ਤੇ ਉਹ ਸ਼ਹੀਦ ਹੋਏ ਅੱਜ ਆਪਾਂ ਦੇਖਦੇ ਹੁੰਦੇ ਆ ਬਈ, ਮੈਂ ਜਿੰਨਾ ਕੁ ਆਪਣਾ ਹੋਸ਼ ਸੰਭਿਆ ਬਚਪਨ ਤੋਂ ਹੀ ਦਾਦਾ ਜੀ ਦੇ ਗੋਦ ਦੇ ਵਿੱਚ ਖੇਡਣ ਦਾ ਨਾ ਬੜਾ ਚਾਹ ਹੁੰਦਾ, ਹਰ ਬੱਚੇ ਨੂੰ ਹੁੰਦਾ। ਬਿਲਕੁਲ। ਮੈਂ ਆਪਣੇ ਤਾਇਆ ਜੀ ਦੀ ਉਡੀਕ ਕਰ ਰਿਹਾ ਹੁੰਨਾ ਬਈ ਮੈਂ ਵੱਡਾ ਪਾਪਾ ਕਿਹਨੂੰ ਕਹਾਂ, ਆਪਣਾ ਬੜਾ ਪਾਪਾ ਕਹਿੰਦੇ ਹੁੰਨੇ ਆਪਾਂ ਤਾਏ ਨੂੰ, ਤੇ ਅੱਜ ਵੀ ਮੈਂ ਉਡੀਕ ਕਰ ਰਿਹਾ ਹੁੰਨਾ ਮੈਂ ਕਿਹਨੂੰ ਆਪਣਾ ਬੜਾ ਪਾਪਾ ਕਹਾਂ, ਕਿਉਂਕਿ ਹਰ ਬੱਚੇ ਨੂੰ ਦੇਖਦੇ ਹੁੰਨੇ ਆ ਬਈ ਹਰ ਬੱਚਾ ਕਿੱਦਾਂ ਲਾਡ ਲਡਾ ਰਿਹਾ ਹੁੰਦਾ ਆਪਣੇ ਦਾਦਾ ਜੀ ਦੇ ਨਾਲ। ਪਿਓ ਦੀ ਅਗਰ ਝੜਕ ਵੀ ਪੈਂਦੀ ਹੁੰਦੀ ਹੈ ਤੇ ਸਿੱਧਾ ਦਾਦੇ ਦੀ ਗੋਦ ਦੇ ਵਿੱਚ ਜਾ ਕੇ ਉਹ ਲੁਕਦਾ ਹੁੰਦਾ ਬਈ ਪਿਓ ਨੇ ਝਾੜਤਾ, ਇਹ ਕਰਤਾ। ਸੋ ਉਸ ਚੀਜ਼ ਦੀ ਬੜੀ ਘਾਟ ਮੈਂ ਆਪਣੀ ਲਾਈਫ ਦੇ ਵਿੱਚ ਮਹਿਸੂਸ ਕੀਤੀ ਹੈ। ਤੇ ਨਾਲ ਹੀ ਜੇ ਮੈਂ ਗੱਲ ਕਰਾਂ ਤੇ ਸਿੱਖੀ ਵਾਲੇ ਜੀਵਨ ਨਾਲ ਜੁੜਨ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਮੈਨੂੰ ਦੇਖਣ ਨੂੰ ਮਿਲਿਆ ਆਪਣੀ ਲਾਈਫ ਦੇ ਵਿੱਚ, ਕਿਉਂਕਿ ਮੇਰੀ ਦਾਦੀ ਜੀ ਜਿਹੜੇ ਕਿ 1984 ਤੋਂ ਬਾਅਦ ਜਿਹੜਾ ਉਹਨਾਂ ਨੇ ਦੇਖਿਆ ਵੀ ਸਿੱਖਾਂ ਦੇ ਨਾਲ ਇਹ ਹੋਇਆ, ਉਹਨਾਂ ਨੇ ਆਪਣੀ ਅੱਖੀਂ ਦੇਖਿਆ ਤੇ ਉਸ ਤੋਂ ਬਾਅਦ ਉਹ ਨਹੀਂ ਚਾਹੁੰਦੇ ਸੀਗੇ ਬਈ ਅੱਗੇ ਜਾ ਕੇ ਵੀ ਅਗਰ ਸਰਕਾਰ ਸਿੱਖਾਂ ਦੇ ਨਾਲ ਕੁਛ ਅਗਰ ਕਰਦੀ ਹੈ ਤੇ ਮੇਰੇ ਪੋਤਰੇ ਮੇਰੇ ਬੱਚੇ ਸਿੱਖਾਂ ਦੇ ਭੇਸ ਦੇ ਵਿੱਚ ਨਾ ਦੇਖਣ ਪਈ, ਕਿਉਂਕਿ ਸਿੱਖਾਂ ਦੇ ਨਾਲ ਹੀ ਉਤਾਰ ਚੜਾਵ ਬੜੇ ਹੋਏ ਆ ਜ਼ਿੰਦਗੀ ਦੇ। ਮਤਲਬ ਇੱਕ ਡਰ ਕਹਿ ਲਈਏ ਕਿ ਉਹਨਾਂ ਦੇ ਦਿਲ 'ਚ ਪੈਦਾ ਹੋਇਆ ਹੈਗਾ ਸੀ ਉਸ ਚੀਜ਼ ਦਾ, ਦਿਲ ਦੇ ਵਿੱਚ ਭਰਿਆ ਹੋਇਆ। ਮੈਂ ਵੀ ਜਦ ਦਮਾਲਾ ਸਜਾਣਾ ਸ਼ੁਰੂ ਕੀਤਾ 7-8 ਸਾਲ ਪਹਿਲਾਂ ਦੀ ਗੱਲ ਕਰਾਂ ਤੇ ਮੈਂ ਜਦ ਦੀ ਦਮਾਲਾ ਸਜਾ ਰਿਹਾ, ਮੇਰੇ ਦਾਦੀ ਜੀ ਚੱਪਲਾਂ ਚੱਕ ਲੈਂਦੇ ਹੁੰਦੇ ਸੀਗੇ ਬਈ ਤੂੰ ਦਮਾਲਾ ਕਿਉਂ ਸਜਾ ਰਿਹਾ, ਲੇਕਿਨ ਉਸ ਤੋਂ ਬਾਅਦ ਵੀ ਉਹਨਾਂ ਨੂੰ ਸਮਝਾਇਆ, ਉਹਨਾਂ ਨਾਲ ਲੜਾਈਆਂ ਹੋਈਆਂ ਬੜੀਆਂ ਬਈ ਆਪਾਂ ਗੁਰੂ ਕਲਗੀਧਰ ਮਹਾਰਾਜ ਜੀ ਦੇ ਬਖਸ਼ੇ ਹੋਏ ਦਮਾਲੇ, ਬਾਬਾ ਫਤਿਹ ਸਿੰਘ ਜੀ ਦੇ, ਤੇ ਆ ਸਾਰਾ ਰੂਪ ਹੀ ਉਹਨਾਂ ਦਾ ਹੀ ਆ। ਤੇ ਅੰਮ੍ਰਿਤ ਛਕਣ ਤੋਂ ਬਾਅਦ ਸਾਡਾ ਕੋਈ ਡਰ ਨਹੀਂ, ਸਾਨੂੰ ਕੋਈ ਡਰ ਨਹੀਂਗਾ, ਤੇ ਨਾ ਹੀ ਆਪਾਂ ਆਪਣੇ ਘਰ ਵਾਲਿਆਂ ਨੂੰ ਕਹਿੰਦੇ ਆ ਵੀ ਤੁਸੀਂ ਡਰ ਕੇ ਰਹੋ, ਉਹਨਾਂ ਨੂੰ ਕਹਿੰਦੇ ਆ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ। ਮਾਣ ਮਹਿਸੂਸ ਹੋਣਾ ਚਾਹੀਦਾ ਸਾਨੂੰ ਬਈ ਆਪਾਂ ਸ਼ਹੀਦਾਂ ਦੇ ਪੋਤਰੇ ਆ, ਸ਼ਹੀਦਾਂ ਦੇ ਪਰਿਵਾਰ ਤੋਂ। ਤੇ 1984 ਤੋਂ ਬਾਅਦ ਉਸ ਕਲੋਨੀ ਦੇ ਵਿੱਚ ਜਿੱਦਾਂ ਆਪਾਂ ਰਹਿ ਰਹੇ ਹਾਂ, ਤੇ ਪਹਿਲਾਂ ਕਾਫੀ ਜ਼ਿਆਦਾ ਨਸ਼ਿਆਂ ਦੇ ਵਿੱਚ ਡੁੱਬੀ ਹੋਈ ਇਹ ਕਲੋਨੀ ਸੀਗੀ, ਕਿਉਂਕਿ ਸਰਕਾਰ ਨੇ ਦੇਖ ਲਿਆ ਸੀਗਾ ਬਈ ਇਹਨਾਂ ਨੂੰ ਮਾਰਨ ਨਾਲ ਮਰ ਨਹੀਂ ਰਹੇ, ਇਹ ਗੋਲੀਆਂ ਦੇ ਨਾਲ ਮਰ ਨਹੀਂ ਰਹੇ, ਕਤਲੇਆਮ ਕਰ ਲਿਆ, ਜੈਨੋਸਾਈਡ ਕਰ ਲਿਆ, ਨਹੀਂ ਮਰ ਰਹੇ, ਖਤਮ ਨਹੀਂ ਹੋ ਰਹੇ। ਉਸ ਤੋਂ ਬਾਅਦ ਨਸ਼ਿਆਂ ਦੇ ਵਿੱਚ ਕੌਮ ਲਾਤੀ, ਨੌਜਵਾਨ ਬੜੇ ਨਸ਼ਿਆਂ ਦੇ ਵਿੱਚ ਲੱਗੇ, ਜਿਨ੍ਹਾਂ ਚੋਂ ਮੇਰੇ ਫਾਦਰ ਸਾਹਿਬ ਵੀ ਸੀਗੇ। ਫਾਦਰ ਸਾਹਿਬ ਮੇਰੇ ਨਸ਼ੇ ਦੇ ਵਿੱਚ, ਸ਼ਰਾਬਾਂ ਦੇ ਵਿੱਚ ਲੱਗੇ ਰਹੇ ਕਾਫੀ ਲੰਮੇ ਸਮੇਂ, ਲੇਕਿਨ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਰਪਾ ਕੀਤੀ। ਜਦ ਦਾਸ ਦਾ ਜਨਮ ਹੋਇਆ ਤੇ ਮਾਤਾ ਜੀ ਅਨੰਦਪੁਰ ਸਾਹਿਬ ਲੈ ਕੇ ਗਏ ਸੀਗੇ ਮੇਰੇ ਪਿਤਾ ਜੀ ਨੂੰ,
ਤੇ ਉੱਥੇ ਜਾ ਕੇ ਫਿਰ ਉਹ ਸਿੰਘ ਸੱਜੇ ਅੰਮ੍ਰਿਤ ਸੰਚਾਰ ਕੀਤਾ ਤੇ ਉਸ ਤੋਂ ਬਾਅਦ ਅੱਜ ਤੱਕ ਮਹਾਰਾਜ ਦੀ ਕਿਰਪਾ ਵੀ ਨਸ਼ੇ ਪੱਤੇ ਤੋਂ ਦੂਰ ਨੇ। ਤੁਸੀਂ ਫਾਦਰ ਸਾਹਿਬ ਦੀ ਗੱਲ ਕੀਤੀ, ਮੈਂ ਤੁਹਾਨੂੰ ਮੈਂ ਆਪਣੀ ਗੱਲ ਕਰਨ ਤੋਂ ਪਹਿਲੇ ਫਿਰ ਇੱਕ ਸਵਾਲ ਪੁੱਛਣਾ। ਅੱਜ ਦੀ ਡੇਟ ਦੇ ਅੰਦਰ ਜੋ ਤੁਹਾਡਾ ਇੰਟਰਵਿਊ ਚੱਲ ਰਿਹਾ, ਕਿੰਨੀ ਉਮਰ ਤੁਹਾਡੀ ਹੈ? ਮੇਰੀ ਜੀ ਹਜੇ 23 ਸਾਲ ਉਮਰ ਹੈ। 23 ਸਾਲ ਹੈ। ਮੈਂ ਤਕਰੀਬਨ 10 ਸਾਲ ਪਹਿਲੇ ਲਿਜਾਣਾ ਚਾਹੁੰਦਾ ਤੁਹਾਨੂੰ ਯਾਦ ਹੋਏਗਾ ਤਿਲਕ ਵਿਹਾਰ ਤੁਹਾਡੇ ਬਿਲਕੁਲ ਨਾਲ ਲੱਗਦੀ ਹਰਜਨ ਬਸਤੀ ਵੱਲੋਂ ਇੱਕ ਝਗੜਾ ਹੁੰਦਾ ਹੈ ਪਤੰਗ ਦੇ ਮਸਲੇ ਦੇ ਉੱਤੇ, ਔਰ ਉਹਨਾਂ ਦੇ ਵੱਲੋਂ ਪੂਰਾ ਹੱਲਾ ਬੋਲਿਆ ਜਾਂਦਾ ਹੈ, ਔਰ ਉਸ ਵੇਲੇ ਮੈਂ ਇਕਲੌਤਾ ਸ਼ਖਸ ਸੀ ਜਿਹਨੇ ਇਸ ਪੂਰੀ ਕਵਰੇਜ ਨੂੰ ਕੀਤਾ ਤੇ ਮੈਨੂੰ ਲਫ਼ਜ਼ ਹਾਲੇ ਤੱਕ ਲਫ਼ਜ਼ ਦੇ ਨਾਲ ਕਵਾਂ ਉਹ ਹਾਲਾਤ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਪੋਡਕਾਸਟ ਦੇ ਵਿਚਕਾਰ ਤੇ ਮੇਰੀ ਅੱਖਾਂ ਦੇ ਅੱਗੇ ਉਹ ਸੀਨ ਦੁਬਾਰਾ ਆ ਰਿਹਾ, ਔਰ ਉਸ ਸੀਨ ਦੇ ਵਿਚਕਾਰ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸਣਾ ਚਾਹਾਂਗਾ, ਤੁਹਾਡੇ ਫਾਦਰ ਸਾਹਿਬ ਕਿਰਪਾਨ ਲੈ ਕੇ ਚੌਕੀ ਦੇ ਬਾਹਰ ਲੜ ਰਹੇ ਨੇ ਔਰ ਇਕੱਲੇ ਸ਼ਖਸ ਨੇ ਜਿਹੜੇ ਮਤਲਬ ਕਹਿ ਲਈਏ ਕਿ ਔਨ ਕੈਮਰਾ ਆਪਾਂ ਸ਼ੂਟ ਕੀਤਾ ਸੀ ਕਿ ਇੱਕ ਪਾਸੇ ਭੀੜ ਹਜੂਮ ਪਥਰਾ ਕਰ ਰਹੀ ਹੈ, 3 ਵੀਲਰ ਚੱਲ ਰਹੇ ਨੇ ਉਸ ਸੜਕ ਦੇ ਉੱਤੇ, ਜਿਹੜਾ ਹੁਣ ਤੇ ਥਾਣੇ ਵਾਲੇ ਨੇ ਸੜਕ ਦਾ ਆਪਣਾ ਗੇਟ ਹੀ ਦੂਸਰੇ ਪਾਸੇ ਕਰ ਲਿਆ ਹੈਗਾ। ਇੰਨੀ ਨਫ਼ਰਤ ਮੈਂ ਕਹਾਂਗਾ ਵੀ ਸਿੱਖਾਂ ਦੇ ਨਾਲ ਹੈ ਤੁਹਾਡੀ ਕਲੋਨੀ ਦੇ ਨਾਲ। ਉਹ ਸੀਨ ਹਾਲੇ ਤੱਕ ਤੁਹਾਡੇ ਫਾਦਰ ਸਾਹਿਬ ਦਾ ਆਉਂਦਾ ਹੈ, ਪੱਪੀ ਕੌਰ ਰੋਕ ਰਹੇ ਨੇ, ਗਾਲਾਂ ਕੱਢ ਰਹੇ ਨੇ, ਔਰ ਮੈਂ ਇਕੱਲਾ ਹੈਂਡੀਕੈਮ ਲੈ ਕੇ ਤਕਰੀਬਨ 10-12 ਸਾਲ ਹੋ ਗਏ। ਉਹ ਸੀਨ ਹਾਲੇ ਵੀ ਮੇਰੀ ਅੱਖਾਂ ਦੇ ਸਾਹਮਣੇ ਆਉਂਦਾ ਹੈ। 10 ਸਾਲ ਦੀ ਗੱਲ ਕਹਾਂ, 23 ਸਾਲ ਤੁਸੀਂ ਕਹਿ ਰਹੇ ਹੋ, ਆਪਣੀ ਉਮਰ 13 ਸਾਲ ਦੇ ਸੀ ਉਸ ਵੇਲੇ, ਤੁਸੀਂ ਕੀ ਦਿਲੀ ਡਰ ਸੀ ਉਸ ਵੇਲੇ, ਤੁਸੀਂ ਕਿੱਥੇ ਸੀ? ਡਰ ਤੇ ਜੀ ਕੁਛ ਵੀ ਨਹੀਂ ਸੀਗਾ ਮਹਾਰਾਜ ਦੀ ਕਿਰਪਾ ਦੇ ਨਾਲ, ਕਿਉਂਕਿ ਜਜ਼ਬਾ ਸਾਨੂੰ, ਜੇ ਮੈਂ ਆਪਣਾ ਗੱਲ ਕਰਾਂ ਤਾਂ ਮੈਨੂੰ ਹੋਸ਼ ਵੀ ਉਦੋਂ ਦੀ ਹੀ ਆਇਆ ਬਈ ਸਿੱਖਾਂ ਦੇ ਨਾਲ ਕੀ ਹੋ ਰਿਹਾ। 2013 15 ਅਗਸਤ ਨੂੰ ਆਪਾਂ ਦੇਖੀਏ ਤੇ ਵੀਡੀਓ ਆਪਾਂ ਆਪ ਜੀ ਦੀ ਹੀ ਇਕੱਲੀ ਵੀਡੀਓ ਜਿਹੜੀ ਆਪ ਜੀ ਨੇ ਸ਼ੂਟ ਕੀਤੀ ਸੀਗੀ ਤੇ ਉਹ ਵੀਡੀਓ ਆਪਾਂ ਦੇਖਦੇ ਹੁੰਦੇ ਆ ਤੇ ਜੇ ਆਰਮੀ ਵੀ ਆਈ ਸੀ, ਫੋਰਸ ਵੀ ਆਈ ਸੀਗੀ ਜਿਹੜੀ, ਉਹ ਫੋਰਸ ਨੇ ਵੀ ਸਾਡੇ ਤੇ ਹੀ ਗੋਲੀਆਂ ਚਲਾਈਆਂ, ਹੋਰ ਕਿਹਨਾਂ ਤੇ ਚਲਾਈਆਂ ਉਹ ਤੁਸੀਂ ਆਪ ਕੈਪਚਰ ਕੀਤਾ। ਮੈਂ ਦੱਸ ਦਿਆਂ ਕਿ ਇਸ ਲਈ ਕਿਉਂਕਿ ਸ਼ਾਇਦ ਤੁਹਾਡੀ ਨੌਲੇਜ ਵਿੱਚ ਨਾ ਵੀ ਹੋਵੇ ਤੇ ਰਬੜ ਬੁਲੇਟਸ ਚਲਾਈਆਂ ਗਈਆਂ ਤੁਹਾਡੇ ਘਰਾਂ ਦੇ ਅੰਦਰ। ਭੂਆ ਜੀ ਦੇ ਮੁੰਡੇ ਦੇ ਇੱਥੇ ਗੋਲੀ ਵੱਜੀ, ਅੱਜ ਵੀ ਉਹਦੀ ਬਾਂਹ, ਉਹਨੂੰ ਉਸ ਸਮੇਂ ਤੇ ਇੰਨਾ ਕੁਝ ਮਤਲਬ ਨਹੀਂ ਸੀਗਾ, ਉਸ ਟਾਈਮ ਹਸਪੀਟਲ ਦੇ ਵਿੱਚ ਜੋ ਵੀ ਇਲਾਜ ਹੋਣਾ ਸੀਗਾ ਹੋ ਗਿਆ, ਲੇਕਿਨ ਅੱਜ ਦੀ ਡੇਟ ਦੇ ਵਿੱਚ ਅੱਜ ਉਹਨੂੰ 3 ਮਹੀਨੇ ਹੋ ਰਹੇ, ਉਹਦੀ ਬਾਂਹ ਉੱਪਰ ਨਹੀਂ ਹੋ ਰਹੀ। ਅਵਤਾਰ ਸਿੰਘ ਜੀ, ਉਸ ਜ਼ਖਮਾਂ ਦੀ ਗੱਲ ਕਰਦੇ ਹੈਗੇ ਹਾਂ ਅਸੀਂ, ਤੇ ਉਸੀ ਵੀਡੀਓ ਦੇ ਅੰਦਰ ਅਗਰ ਤੁਸੀਂ ਦੇਖੋ ਟੀਅਰ ਗੈਸ ਸਿੱਧਾ ਘਰਾਂ ਦੇ ਅੰਦਰ ਨਿਸ਼ਾਨੇ ਬਣਾ ਕੇ ਮਾਰੀ ਗਈ, ਜਦਕਿ ਆਲ ਓਵਰ ਵਰਲਡ ਹਿਊਮਨ ਰਾਈਟਸ ਇਹ ਕਹਿੰਦਾ ਹੈਗਾ ਕਿ ਤੁਸੀਂ ਰੈਜ਼ੀਡੈਂਸ਼ੀਅਲ ਏਰੀਆ ਦੇ ਅੰਦਰ ਟੀਅਰ ਗੈਸ ਯੂਜ਼ ਨਹੀਂ ਕਰ ਸਕਦੇ, ਔਰ 10 ਜਾਂ 15 ਫਰਲਾਂਗ ਦੀ ਦੂਰੀ 10-15 ਮੀਟਰ ਦੇ ਅੰਦਰ ਸਿੱਧੇ ਆਂਸੂ ਗੈਸ ਦੇ ਗੋਲੇ ਮਾਰੇ ਗਏ ਤੁਹਾਡੀ ਕਲੋਨੀਆਂ ਦੇ ਵਿਚਕਾਰ। ਤੇ ਅੱਜ ਤੱਕ ਮੈਂ ਕਹਾਂ 10 ਸਾਲ ਕੋਈ ਇਨਕੁਆਇਰੀ ਨਹੀਂ, ਕੋਈ ਐਕਸ਼ਨ ਨਹੀਂ, ਕੁਛ ਵੀ ਨਹੀਂ, ਕਿੱਥੇ ਨਾ ਕਿੱਥੇ ਕਿੱਧਰੋਂ ਹੋਏਗਾ ਵੀਰ ਜੀ, ਜਦ ਕੀਤਾ ਹੀ ਸਾਰਾ ਸਰਕਾਰ ਨੇ ਤੇ ਐਕਸ਼ਨ ਵੀ ਸਾਰਾ ਪ੍ਰਸ਼ਾਸਨ ਨੇ, ਸਰਕਾਰ ਨੇ ਆਪ ਹੀ ਲੈਣਾ ਤੇ ਐਕਸ਼ਨ ਕਿੱਧਰੋਂ ਹੋ ਜਾਊਗਾ। ਅਵਤਾਰ ਸਿੰਘ ਜੀ, 84 ਦੇ ਉੱਤੇ ਮੈਂ ਫਿਰ ਆਉਣਾ, ਤੁਸੀਂ ਉਸ ਇਲਾਕੇ 'ਚ ਡਰ ਦਾ ਮਾਹੌਲ ਤੇ ਚਲੋ ਤੁਸੀਂ ਕਹਿੰਦੇ ਹੋ ਤੁਸੀਂ ਨਹੀਂ ਡਰਦੇ, ਲੇਕਿਨ ਕਲੋਨੀ, ਕਿਉਂਕਿ ਇੱਕ ਜਦੋਂ ਟੈਗ ਲੱਗ ਜਾਂਦਾ ਜੀ ਵਿਧਵਾ ਕਲੋਨੀ ਹੈ ਨਸ਼ੇ ਦੀ ਕਰਕੇ ਬੜੀਆਂ ਗੱਲਾਂ ਬਾਹਰ ਆਉਂਦੀਆਂ ਨੇ। ਮੈਂ ਚਾਹੁੰਦਾ ਕਿ ਅੱਜ ਅਸੀਂ ਸੱਚਾਈ ਦੁਨੀਆ ਦੇ ਅੱਗੇ ਲੈ ਕੇ ਆ ਰਹੇ ਹੈਗੇ ਆ, ਤਾਂ ਸੱਚਾਈ ਤੁਹਾਡੇ ਰਾਹੀਂ ਸਾਡੇ ਤੱਕ ਪਹੁੰਚੇ। ਜਦੋਂ ਵੀ 1984 ਦਾ ਅਕਤੂਬਰ ਨਵੰਬਰ ਦਾ ਮਹੀਨਾ ਆਉਣ ਲੱਗਦਾ ਤੇ ਮੇਰੇ ਆਪਣੇ ਅਗਰ ਤੁਸੀਂ ਮੇਰੀ ਪੁਰਾਣੀ ਵੀਡੀਓਜ਼ ਨੂੰ ਦੇਖੋ ਤਾਂ ਮੈਂ ਇੱਕ ਲਫ਼ਜ਼ ਵਰਤਣਾ ਜੀ ਕਿ 84 ਦੀ ਦੁਕਾਨ ਖੁੱਲ੍ਹ ਗਈ ਆ, ਸ਼ਟਰ ਚੁੱਕ ਦਿੱਤਾ ਲੀਡਰਾਂ ਨੇ, 2-3 ਮਹੀਨੇ ਦੁਕਾਨ ਚੱਲੇਗੀ ਤੇ 9 ਨਵੰਬਰ 3 ਨਵੰਬਰ 4 ਨਵੰਬਰ ਤੋਂ ਬਾਅਦ 8-9 ਨਵੰਬਰ ਸ਼ਟਰ ਡਾਊਨ ਹੋ ਜਾਂਦਾ ਹੈਗਾ। ਇੱਕ ਲਫ਼ਜ਼ ਨਾਲ ਵਰਤਿਆ ਜਾਂਦਾ ਔਰ ਹਰ ਲੀਡਰ ਦੇ ਥਰੂ, ਮੈਂ ਇਨਡਾਇਰੈਕਟਲੀ ਕਹਿ ਰਿਹਾ, ਮੈਂ ਨਾਮ ਨਹੀਂ ਲੈ ਸਕਦਾ, ਸਭ ਦੇ ਮੂੰਹੋਂ ਮੈਂ ਇੱਕ ਲਫ਼ਜ਼ ਸੁਣਿਆ ਜੀ 500 ਰੁਪਈਆ ਤਿਲਕ ਵਿਹਾਰ ਵਾਲਿਆਂ ਨੂੰ ਦਿਓ, ਸ਼ਰਾਬ ਦੀ ਆਦਮੀਆਂ ਨੂੰ ਬੋਤਲ ਦਿਓ, ਬੱਸਾਂ ਭਰ ਕੇ ਲਿਆਓ। ਤੁਸੀਂ ਉਸ ਇਲਾਕੇ 'ਚ ਰਹਿੰਦੇ ਹੋ, ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ? ਇੱਕ ਸਮੇਂ ਤੇ ਜ਼ਰੂਰ ਹੋਇਆ ਹੈ ਸਭ ਕੁਝ। ਮੰਨਦੇ ਹੋ ਤੁਸੀਂ? ਬਿਲਕੁਲ ਮੰਨਦੇ, ਮਜਬੂਰੀਆਂ ਕਰਕੇ। ਇੱਕ ਸਮੇਂ ਤੇ ਬਿਲਕੁਲ ਹੋਇਆ, ਕਿਉਂਕਿ ਜਿਹੜੀ ਮੈਂ ਆਪ ਜੀ ਨੂੰ ਹੁਣੇ ਗੱਲ ਵੀ ਦੱਸੀ ਬਈ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚ ਲਗਾਇਆ ਗਿਆ ਤੇ ਮਾਤਾਵਾਂ ਵਿਚਾਰੀਆਂ ਕੀ ਕਰਦੀਆਂ, ਘਰ ਰੋਟੀ ਤੇ ਖਾਣੀ ਉਹਨਾਂ ਨੇ, ਢਿੱਡ ਵੀ ਤੇ ਭਰਨੇ ਆਪਣੇ ਬੱਚਿਆਂ ਦੇ, ਨੌਜਵਾਨ ਤੇ ਨਸ਼ਿਆਂ 'ਚ ਲੱਗ ਗਏ, ਨਾ ਕੋਈ ਕਿਰਤ ਨਾ ਕੁਛ। ਤੇ ਉਸ ਤੋਂ ਬਾਅਦ ਤੁਸੀਂ ਦੇਖਦੇ ਹੁੰਦੇ ਹੋ ਬਈ ਆਟੋ ਵਗੈਰਾ ਬੜੇ ਆਪਣੀ ਕਲੋਨੀ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ। ਲਗਭਗ ਉੱਥੇ ਐਜੂਕੇਸ਼ਨ ਨਾ ਹੋਣ ਦੇ ਕਾਰਨ ਸਾਰੇ ਆਪਣੇ ਉਸ ਸਮੇਂ ਦੇ ਨੌਜਵਾਨ ਜਿਹੜੇ ਅੱਜ ਬਜ਼ੁਰਗ ਹੁੰਦੇ ਜਾ ਰਹੇ ਹੈ ਤੇ ਉਸ ਸਮੇਂ ਦੇ ਨੌਜਵਾਨ ਆਟੋ ਲਾਈਨ ਦੇ ਵਿੱਚ ਹੀ ਪਏ ਹੋਏ ਨੇ, ਕਿਉਂਕਿ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲੀ ਤੇ ਉਹਨਾਂ ਦੀ ਪਰਵਰਿਸ਼ ਨਹੀਂ ਹੋ ਸਕੀ। ਤੇ ਉਸ ਸਮੇਂ ਦੇ ਵਿੱਚ ਮਾਤਾਵਾਂ ਜ਼ਰੂਰ ਜਾਂਦੀਆਂ ਹੁੰਦੀਆਂ ਸੀਗੀਆਂ, ਲੇਕਿਨ ਅੱਜ ਤੋਂ 10 ਕੁ ਸਾਲ ਪਹਿਲਾਂ ਜਾਈਏ, 2013 ਤੋਂ ਪਹਿਲਾਂ ਵੀ ਆਪਾਂ ਜੇ ਜਾਈਏ ਤੇ ਮੇਰੇ ਪਿਤਾ ਜੀ ਨੇ ਉਹ ਬੱਸਾਂ ਰੋਕੀਆਂ ਤੇ ਸ਼ਾਇਦ ਆਪ ਜੀ ਨੇ ਵੀਡੀਓਜ਼ ਵੀ ਦੇਖੀਆਂ ਹੋਣ, ਆਪ ਜੀ ਦੇ ਸ਼ਾਇਦ ਚੈਨਲ ਤੇ ਵੀ ਹੈਗੀਆਂ ਬਈ ਪਿਤਾ ਜੀ ਨੇ ਬੱਸਾਂ ਰੋਕੀਆਂ ਤੇ ਸਿੱਧੀ ਦਿੱਲੀ ਕਮੇਟੀ ਦੇ ਨਾਲ ਲੜਾਈਆਂ ਲੜੀਆਂ। ਜੋ ਵੀ ਦਿੱਲੀ ਕਮੇਟੀ ਦੇ ਚਿਹਰੇ, ਭਾਵੇਂ ਮੈਂ ਜੀਕੇ ਦੀ ਗੱਲ ਕਰਾਂ, ਭਾਵੇਂ ਮੈਂ ਸਿਰਸੇ ਦੀ ਜਾਂ ਸਰਨੇ ਦੀ ਕਿਸੇ ਦੀ ਵੀ ਗੱਲ ਕਰਾਂ, ਤੇ ਉਸ ਸਮੇਂ ਤੇ ਅਗਰ ਕਿਸੇ ਪਾਰਟੀ ਨੂੰ ਦੂਜੇ ਪਾਰਟੀ ਨੂੰ ਨੀਚਾ ਦਿਖਾਣਾ ਹੁੰਦਾ ਸੀਗਾ ਤੇ ਉਸ ਦੇ ਖਿਲਾਫ ਧਰਨੇ ਲਗਾਉਣੇ ਤੇ ਉਹ ਧਰਨੇ ਦੇ ਲਈ ਬੰਦੇ ਤਿਲਕ ਵਿਹਾਰ ਤੋਂ ਚੱਕਣੇ
ਤੇ ਉਸ ਸਮੇਂ ਤੇ ਕਾਫੀ ਜ਼ਿਆਦਾ ਇਸ ਚੀਜ਼ ਦਾ ਟ੍ਰੈਂਡ ਚੱਲਿਆ ਸੀਗਾ, ਹਰ ਹਫਤੇ ਬੱਸਾਂ ਭਰ ਕੇ ਜਾਣੀਆਂ, ਤੇ ਪਿਤਾ ਜੀ ਨੇ ਜਦ ਹੀ ਹੋਸ਼ ਸੰਭਿਆ ਤੇ ਉਸ ਸਮੇਂ ਤੇ ਬੱਸਾਂ ਰੋਕਣੀਆਂ ਸ਼ੁਰੂ ਕੀਤੀਆਂ। ਤੇ ਅੱਜ ਦੇ ਸਮੇਂ ਦੇ ਵਿੱਚ ਆਪਣੇ ਕਲੋਨੀ ਤੋਂ ਬੱਸਾਂ ਨਹੀਂ ਜਾਂਦੀਆਂ, ਬਾਹਰ ਤੋਂ ਭਰ ਕੇ ਜਾਂਦੇ ਆ ਜ਼ਰੂਰ। ਪਿਛਲੇ ਮੈਂ 2-3 ਸਾਲ ਦੀ ਗੱਲ ਕਰਾਂ, ਤਿਲਕ ਵਿਹਾਰ 1 ਤਰੀਕ 2 ਤਰੀਕ 3 ਤਰੀਕ 3 ਨਵੰਬਰ ਤੱਕ 3 ਦਿਨ ਦਾ ਖਾਸ ਪ੍ਰੋਗਰਾਮ ਹੁੰਦਾ ਤਿਲਕ ਵਿਹਾਰ ਗੁਰਦੁਆਰਾ ਸਾਹਿਬ ਵਿੱਚ। 2 ਸਾਲ ਦਾ ਤੇ ਮੈਨੂੰ ਯਾਦਾਸ਼ਤ ਹੈ, ਮੈਂ ਉਸ ਤੋਂ ਪਹਿਲੇ ਤਾਂ ਮੈਂ ਨਹੀਂ ਕਹਿ ਸਕਦਾ। 2 ਸਾਲ ਵਿੱਚ ਜਦੋਂ ਵੀ ਸਟੇਜ ਦੇ ਉੱਤੇ ਦਿੱਲੀ ਕਮੇਟੀ ਦੇ ਕਿਸੇ ਵੀ ਪ੍ਰਧਾਨ, ਕਿਸੇ ਵੀ ਲੀਡਰ ਨੇ ਬੋਲਣ ਦੀ ਕੋਸ਼ਿਸ਼ ਕੀਤੀ ਹੈ, ਤੁਹਾਡੇ ਵੱਲੋਂ ਹਮੇਸ਼ਾ ਆਬਜੈਕਸ਼ਨ ਚੁੱਕਿਆ ਗਿਆ। ਨਾਰਾਜ਼ਗੀ ਕਿਸ ਗੱਲ ਦੀ? ਕਿ ਲੀਡਰ ਕੰਮ ਨਹੀਂ ਕਰ ਰਹੇ, ਜਾਂ ਤੁਹਾਨੂੰ ਲੱਗਦਾ ਹੈਗਾ ਕਿ ਸਾਰੇ ਲੀਡਰ ਇੱਕੋ ਜਿਹੇ ਹੈਗੇ ਨੇ, ਤੁਹਾਨੂੰ ਵਰਤਦੇ ਨੇ? ਬਿਲਕੁਲ ਸਾਰੇ ਇੱਕੋ ਜਿਹੇ ਨੇ। ਜੇ ਅੱਜ ਉਹ ਸਾਨੂੰ ਅੱਡ-ਅੱਡ ਪਾਰਟੀਆਂ ਦੇ ਨਾਮ ਤੋਂ ਮੂਹਰੇ ਆ ਕੇ ਦਿਖਾਉਂਦੇ ਆ, ਪਿੱਛੋਂ ਤੇ ਸਾਰੇ ਰਲੀ ਮਿਲੀ ਭਗਤੀ ਆ। ਕਿਹਨੇ ਕੀ ਦੇਖਿਆ? ਅੱਜ ਤੁਸੀਂ ਕਿਸੇ ਇੱਕ ਲੀਡਰ ਦੇ ਵਿਆਹ ਤੇ ਚੱਲ ਜਾਓ, ਨਾ ਉੱਥੇ ਤੁਹਾਨੂੰ ਸਾਰੇ ਲੀਡਰ ਮਿਲਣ, ਨਾ ਉੱਥੇ ਤੁਹਾਨੂੰ ਸਾਰੀਆਂ ਪਾਰਟੀਆਂ ਦੇਖਣ। ਲੀਡਰ ਚੁਣਦੇ ਵੀ ਤੇ ਤੁਸੀਂ ਹੋ, ਅਸੀਂ ਨਹੀਂ ਚੁਣਦੇ ਜੀ। ਤੁਸੀਂ ਵੋਟ ਨਹੀਂ ਦਿੰਦੇ। ਤਿਲਕ ਵਿਹਾਰ ਤੋਂ ਮੈਂਬਰ ਚੁਣੇ ਜਾਂਦੇ ਨੇ, ਮਾਫ ਕਰਨਾ, ਦਿੱਲੀ ਕਮੇਟੀ ਦੇ ਮੈਂਬਰ ਸਾਰੇ ਵੋਟਾਂ ਨਾਲ ਹੀ ਚੁਣੇ ਜਾਂਦੇ ਨੇ। ਨਹੀਂ, ਸਿੱਖ ਸਦਭਾਵਨਾ ਦਲ ਨੂੰ ਜਦ ਦੀ ਸਿੱਖ ਸਦਭਾਵਨਾ ਦਲ ਆਈ ਹੈ, ਆਪਾਂ ਉਹਨਾਂ ਨੂੰ ਵੋਟ ਜ਼ਰੂਰ ਦਿੱਤਾ ਹੈ। ਤੇ ਅੱਗੇ ਅਗਰ ਸਾਨੂੰ ਲੱਗਦਾ ਰਿਹਾ ਵੀ ਸਿੱਖ ਸਦਭਾਵਨਾ ਦਲ ਕੁਝ ਕਰਨ ਦੇ ਲਾਇਕ ਹੈਗੀ ਹੈ ਜਾਂ ਕੁਝ ਕਰ ਰਹੀ ਹੈ, ਤੇ ਜ਼ਰੂਰ ਉਹਨਾਂ ਨੂੰ ਆਪਾਂ ਮੌਕਾ ਦੇਵਾਂਗੇ। ਮਗਰ ਸਿੱਖ ਸਦਭਾਵਨਾ ਦਲ ਦੇ ਲਈ ਤਾਂ ਇੱਥੇ ਤੱਕ ਕਿਹਾ ਗਿਆ, ਲੋਕਾਂ ਨੇ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਲੀਡਰਾਂ ਦੇ ਰਾਹੀਂ ਕਿ ਸਿੱਖ ਸਦਭਾਵਨਾ ਦਲ ਵੀ ਕਿਤੇ ਨਾ ਕਿਤੇ ਵੋਟ ਕੱਟਣ ਦੇ ਹੀ ਕੰਮ ਆਈ ਹੈ, ਕਿਉਂਕਿ ਅੱਜ ਤੱਕ ਨਾ ਤਾਂ ਕੋਈ ਉਹਨਾਂ ਦਾ ਨੁਮਾਇੰਦਾ ਜਿੱਤ ਸਕਿਆ। ਮੈਂ ਭਾਈ ਵਡਾਲਾ ਦੇ ਨਾਲ ਪਰਸਨਲ ਕਮਰੇ 'ਚ ਮੀਟਿੰਗਾਂ ਕੀਤੀਆਂ ਨੇ, ਮੇਰੇ ਸਵਾਲਾਂ ਦੇ ਜਵਾਬ ਨਹੀਂ ਨੇ ਉਹਨਾਂ ਦੇ ਕੋਲ। ਕਿੱਥੇ ਨਾ ਕਿੱਥੇ ਮੈਂ ਕਹਾਂ ਕਿ ਤੁਹਾਡੇ ਅਗਰ ਲੀਡਰਸ਼ਿਪ ਦੀ ਗੱਲ ਕਰੀਏ, ਤੁਹਾਨੂੰ ਕਿਉਂ ਨਹੀਂ ਲੱਗਦਾ ਇਹ ਚੀਜ਼ ਕਿ ਮੈਂ ਤੁਹਾਡੀ ਗੱਲ ਕਰ ਰਿਹਾ ਕਿ ਤੁਹਾਡੇ ਵਰਗੇ ਲੀਡਰਾਂ ਨੂੰ ਅੱਗੇ ਆਉਣਾ ਚਾਹੀਦਾ ਹੈਗਾ? ਅਗਰ ਸਾਰੇ ਹੀ ਲੀਡਰ ਤੁਸੀਂ ਕਹਿ ਦਿੰਦੇ ਹੋ ਇੱਕੋ ਜਿਹੇ ਹੈਗੇ ਨੇ, ਸਾਰੇ ਲੀਡਰ ਹੀ ਤੁਹਾਨੂੰ ਵਰਤ ਰਹੇ ਨੇ, ਖਾਸ ਕਰਕੇ 84 ਦੇ ਮੁੱਦੇ ਦੇ ਉੱਤੇ, ਤੇ ਆਪਣੀ ਅਗਵਾਈ ਦੇ ਅੰਦਰ ਜਿਹੜਾ ਨੌਜਵਾਨ ਸੇਵਾ 84 ਦਲ ਤੁਸੀਂ ਬਣਾਇਆ, ਉਹਨੂੰ ਪੋਲੀਟੀਕਲ ਪਾਰਟੀ ਕਿਉਂ ਨਹੀਂ ਬਣਾਉਂਦੇ? ਉਹਨੂੰ ਪੋਲੀਟੀਕਲ ਪਾਰਟੀ ਆਪਾਂ ਇਸ ਕਰਕੇ ਨਹੀਂ ਬਣਾਉਂਦੇ ਬਈ ਅੱਜ ਦੇ ਸਮੇਂ ਦੇ ਵਿੱਚ ਨਾ ਇੱਕ ਦਲਦਲ ਬਣਿਆ ਹੋਇਆ। ਦਲਦਲ ਦੀ ਸਫਾਈ ਕਿਵੇਂ ਹੋਏਗੀ? ਦਲਦਲ ਦੀ ਸਫਾਈ ਤਾਂ ਦੇਖੋ ਅੰਦਰ ਵੜ ਕੇ ਹੀ ਹੋਏਗੀ, ਲੇਕਿਨ ਅੰਦਰ ਇਸ ਕਰਕੇ ਨਹੀਂ ਵੜਿਆ ਜਾਂਦਾ ਬਈ ਇਸ ਲੈਵਲ ਤੇ ਵੀ ਜਿਹੜਾ ਨੌਜਵਾਨ 84 ਸੇਵਾ ਦਲ ਆਪਾਂ ਚਲਾ ਰਹੇ ਹਾਂ, ਇਸ ਲੈਵਲ ਤੇ ਵੀ ਅਸੀਂ ਇੰਨੀ ਬਦਨਾਮੀ ਖੱਟ ਲਈ ਹੈ। ਆਪਣੇ ਨਾਲ ਦੇ ਭਰਾਵਾਂ ਤੋਂ ਹੀ ਅਸੀਂ ਮਾਰ ਖਾ ਲਈ ਹੈ, ਪਿੱਛੋਂ ਛੁਰੇ ਘੁਪਵਾ ਲਏ ਨੇ ਆਪਣੇ। ਤੇ ਜਦ ਆਪਾਂ ਵੱਡੇ ਲੈਵਲ ਤੇ ਜਾਵਾਂਗੇ, ਦਿੱਲੀ ਕਮੇਟੀ ਦੇ ਇਲੈਕਸ਼ਨ ਲੜਾਂਗੇ, ਤੇ ਫਿਰ ਸਾਡਾ ਕੀ ਬਣੇਗਾ? ਅਸੀਂ ਉਸ ਚੀਜ਼ ਨੂੰ ਦੇਖ ਕੇ ਤੇ ਡਰ ਹੀ ਕਹਿ ਲਓ ਵੀ ਡਰ ਹੈਗਾ, ਇਸ ਚੀਜ਼ ਦਾ ਡਰ ਹੈਗਾ ਬਈ ਸ਼ਹੀਦਾਂ ਦੇ ਪੋਤਰਿਆਂ ਦਾ ਨਾਮ ਜੁੜਿਆ ਹੋਇਆ, ਸ਼ਹੀਦਾਂ ਦੇ ਨਾਲ ਸਾਡਾ ਨਾਮ ਜੁੜਿਆ ਹੋਇਆ, ਤੇ ਬਦਨਾਮੀ ਫਿਰ ਕੱਲੀ ਸਾਡੀ ਨਹੀਂ, ਉਹਨਾਂ ਸ਼ਹੀਦਾਂ ਦੀ ਵੀ ਹੈ। ਭਾਵੇਂ ਅਸੀਂ ਉਹ ਚੀਜ਼ ਕਰੀਏ ਨਾ ਕਰੀਏ, ਲੇਕਿਨ ਬਦਨਾਮ ਤੇ ਸ਼ਹੀਦਾਂ ਨੇ ਹੋਣਾ ਹੀ ਹੈ ਨਾ। ਫਿਰ ਤਿਲਕ ਵਿਹਾਰ ਦੀ ਗੱਲ ਕਰੀਏ, ਤੁਹਾਡੇ ਏਰੀਏ ਦਾ ਜਰਨੈਲ ਸਿੰਘ ਹੈਗਾ MLA, 4 ਵਾਰ ਜਿੱਤ ਚੁੱਕੇ ਨੇ। ਸਿੱਧਾ ਸਵਾਲ, ਕੀ ਕੰਮ ਕੀਤਾ ਅੱਜ ਤੱਕ ਉਹਨਾਂ ਨੇ ਤੁਹਾਡੇ ਲਈ? ਕੁਝ ਦੇਖਣ ਨੂੰ ਨਹੀਂ ਮਿਲਿਆ ਜੀ। ਨਹੀਂ, ਕੁਝ ਦੇਖਣ ਨੂੰ ਨਹੀਂ ਮਿਲਿਆ, ਕੁਝ ਕੰਮ ਨਹੀਂ ਕੀਤਾ। ਨਹੀਂ, ਕੁਝ ਕੰਮ ਨਹੀਂ ਕੀਤਾ ਤਾਂ ਹੀ ਤਾਂ ਨਹੀਂ ਦੇਖਣ ਨੂੰ ਮਿਲਿਆ ਨਾ। ਜੇ ਕੁਝ ਕੰਮ ਕੀਤਾ ਹੁੰਦਾ ਤਾਂ ਦੇਖਣ ਨੂੰ ਮਿਲਦਾ ਜ਼ਰੂਰ। ਪਰ ਦਾਅਵੇ ਤੇ ਬੜੇ ਵੱਡੇ ਕੀਤੇ ਜਾਂਦੇ। ਦਾਅਵੇ ਤੇ ਵੱਡੇ ਕੀਤੇ ਹੈ ਜੀ, ਲੇਕਿਨ ਆਪਣਾ ਜਿਹੜਾ ਸ਼ਹੀਦਾਂ ਗੁਰਦੁਆਰਾ ਸਾਹਿਬ ਦਾ ਆਪਾਂ ਗੇਟ ਦੀ ਗੱਲ ਕਰੀਏ, ਉਹ ਗੇਟ ਮੈਂ ਜਦ ਸ਼ਹੀਦਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵਿੱਚ ਸੀਗਾ ਐਜ਼ ਮੈਂਬਰ, ਤੇ ਉੱਥੇ ਆਪਾਂ ਦੇ ਕੇ ਆਏ ਸੀਗੇ ਲੈਟਰ, ਤੇ ਉਹਨਾਂ ਨੇ ਕਿਹਾ ਸੀਗਾ ਸਾਨੂੰ ਆਪ ਹੀ ਬਈ ਆਪਾਂ ਗੇਟ ਬਣਾਉਣਾ ਚਾਹੁੰਦੇ ਹਾਂ, ਤੇ ਆਪਾਂ ਗੇਟ ਦਾ ਸਟਰਕਚਰ ਸਾਰਾ ਦਿੱਤਾ, ਤੇ ਉਹਨਾਂ ਨੇ ਐਪਲੀਕੇਸ਼ਨ ਕਹੀ ਸੀ ਗੁਰਦੁਆਰਾ ਸਾਹਿਬ ਦੇ ਲੈਟਰ ਹੈਡ ਤੇ, ਆਪਾਂ ਉਹ ਵੀ ਦਿੱਤੀ ਸੀਗੀ। ਰਿਸੀਵਿੰਗ ਕਹੋਗੇ ਤਾਂ ਰਿਸੀਵਿੰਗ ਵੀ ਸਾਡੇ ਕੋਲ ਮਿਲ ਜੇਗੀ ਤੁਹਾਨੂੰ। ਤੇ ਉਹ ਗੇਟ ਹਜੇ ਤੱਕ ਨਹੀਂ ਬਣਿਆ, 3 ਸਾਲ ਹੋਣ ਨੂੰ ਆਏ ਆ, ਤੇ ਨਾ ਉਹਦੀ ਸ਼ੁਰੂਆਤ ਹੋਈ ਹੈ। ਯੂਥ 1984 ਜਿਹੜਾ ਤਿਲਕ ਵਿਹਾਰ ਦੇ ਨੌਜਵਾਨਾਂ ਪਾਸੋਂ ਬਣਾਇਆ ਗਿਆ ਗਰੁੱਪ, ਉਸ ਗਰੁੱਪ ਪਾਸੋਂ ਪਾਰਕ ਸਾਫ਼ ਕੀਤੇ ਗਏ, ਉਸ ਗਰੁੱਪ ਪਾਸੋਂ ਸਟਰੀਟ ਲਾਈਟਸ ਲੱਗੀਆਂ ਗਈਆਂ ਗੁਰਦੁਆਰਾ ਸਾਹਿਬ ਦੀ ਗਲੀ ਦੇ ਵਿੱਚ। ਜਿੱਥੇ ਅਗਰ ਮੈਂ ਗਲਤ ਨਹੀਂ, ਗੁਰਦੁਆਰਾ ਸਾਹਿਬ ਦੇ ਨਾਲ ਵਾਲਾ ਜਿਹੜਾ ਪਾਰਕ ਹੈ ਜਿੱਥੇ ਤੁਸੀਂ ਗੱਤਕਾ ਵੀ ਕਰਦੇ ਰਹੇ ਹੈਗੇ ਹੋ, ਇੱਕ ਰਾਤੀ ਆ ਕੇ ਮੈਂ ਇੰਟਰਵਿਊਜ਼ ਵਗੈਰਾ ਕੀਤੇ ਸੀ, ਉਸੇ ਜਗ੍ਹਾ ਦੀ ਗੱਲ ਕਰ ਰਹੇ ਹੋ ਤੁਸੀਂ? ਹਾਂ, ਕੱਲੇ ਉਸ ਪਾਰਕ ਦੀ ਗੱਲ ਨਹੀਂ ਕਰ ਰਿਹਾ, ਪੂਰੀ ਕਲੋਨੀ ਦੇ ਪਾਰਕ ਦੀ ਗੱਲ ਕਰ ਰਿਹਾ, A ਬਲਾਕ B ਬਲਾਕ C ਬਲਾਕ। ਤੇ ਨੌਜਵਾਨਾਂ ਪਾਸੋਂ ਹਰ ਸੰਡੇ ਟਾਈਮ ਕੱਢਿਆ ਜਾਂਦਾ ਸੀਗਾ, ਤੇ ਹੁਣ ਜਾ ਕੇ ਥੋੜਾ ਗਰੁੱਪ ਟੁੱਟ ਰਿਹਾ, ਉਹ ਵੀ ਪੋਲੀਟੀਕਲ ਪਾਰਟੀਆਂ ਦੇ ਕਰਕੇ ਹੀ। ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਇਹ ਉਪਰਾਲੇ ਕਿਉਂ ਕਰ ਰਹੇ ਹੋ, ਜਾਂ ਤੁਹਾਡੀ ਤਾਕਤ ਵੱਧ ਨਾ ਸਕੇ ਇਸ ਕਰਕੇ ਤੁਹਾਨੂੰ ਦਬਾਉਣ ਦੀ ਕੋਸ਼ਿਸ਼? ਤਾਕਤ ਵੱਧ ਨਾ ਸਕੇ ਤੇ ਨੌਜਵਾਨਾਂ ਨੂੰ ਤੋੜਿਆ ਜਾ ਰਿਹਾ। ਕੀ ਲਾਲਚ ਦਿੱਤਾ ਜਾ ਰਿਹਾ? ਕੁਛ ਕਹਿ ਸਕਦੇ ਹਾਂ ਬਈ ਨੌਜਵਾਨ
ਅੱਡ ਕੀਤੇ ਜਾ ਰਹੇ ਆ, ਕੁਝ ਉਸ ਪਾਰਟੀ ਤੋਂ, ਕੁਝ ਉਸ ਪਾਰਟੀ ਤੋਂ। ਨਹੀਂ, ਮੇਰੇ ਉਸ ਪਾਰਟੀ ਦੀ ਗੱਲ ਤੋਂ ਮੈਂ ਸਮਝ ਸਕਦਾ ਹੈਗਾ ਕਿ ਵੀ ਪੋਲੀਟੀਕਲ ਪਾਰਟੀਆਂ ਦਾ ਪ੍ਰੈਸ਼ਰ ਹੈਗਾ। ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਟੀਮ ਦੇ ਨੌਜਵਾਨਾਂ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਉੱਥੇ ਚੰਗੇ ਉਪਰਾਲੇ ਕਰ ਰਹੇ ਹੋ, ਅਗਰ ਫਰਜ਼ ਕਰੋ 10 ਜਾਂ 20 ਸਿੰਘ ਨੇ, ਮੈਂ ਐਗਜ਼ਾਮਪਲ ਦੇ ਰਿਹਾ ਹੈਗਾ, ਹੁਣ ਉਹਨਾਂ 'ਚ ਅਚਾਨਕ 2 ਜਾਂ 3 ਨੇ ਆਉਣਾ ਬੰਦ ਕਰਤਾ, ਕੀ ਤੁਹਾਡਾ ਤਕਰਾਰ ਹੁੰਦਾ ਹੈ ਜਾਂ ਉਹ ਤੁਹਾਡੀ 'ਚੋਂ ਕੋਈ ਕਮੀ ਕੱਢਦੇ ਨੇ, ਜਾਂ ਉਹ ਕਹਿੰਦੇ ਕਿ ਨਹੀਂ ਭਾਈ ਮੇਰੇ ਤੇ ਫਲਾਣੀ ਪਾਰਟੀ ਦਾ ਪ੍ਰੈਸ਼ਰ ਹੈ, ਮੈਂ ਤੇਰੇ ਨਾਲ ਨਹੀਂ ਆ ਸਕਦਾ? ਮਤਲਬ ਕਿਤੇ ਨਾ ਕਿਤੇ ਵਿਚਾਰਾਂ ਦੀ ਸਾਂਝ ਪਈ ਹੈਗੀ ਹੈ। ਨਹੀਂ, ਵਿਚਾਰ ਤੇ ਖੈਰ ਕੁਝ ਵੀ ਨਹੀਂ ਹੋਏ ਇਹਨਾਂ ਚੀਜ਼ਾਂ ਨੂੰ ਲੈ ਕੇ। ਸਿਰਫ ਤੇ ਸਿਰਫ ਕੰਮ ਹੀ ਦੇਖਣ ਨੂੰ ਮਿਲਿਆ ਬਈ ਯੂਥ 1984 ਤੋਂ ਕੰਮ ਹੋਏ ਆ, ਪਾਰਕ ਦੀ ਸਾਫ ਸਫਾਈ। ਨਹੀਂ, ਤੁਸੀਂ ਮੇਰੇ ਸਵਾਲ ਨੂੰ ਨਹੀਂ ਸਮਝ ਪਾ ਰਹੇ। ਮੈਂ ਕਹਿ ਰਿਹਾ ਹੈਗਾ ਕਿ ਜਿਹੜੇ ਮੁੰਡੇ ਤੁਹਾਡੇ ਤੋਂ ਟੁੱਟ ਰਹੇ ਨੇ, ਉਹਨਾਂ ਨਾਲ ਤੁਹਾਡੀ ਕੋਈ ਸਾਂਝ ਪਈ ਕਿ ਤੁਹਾਡੇ ਤੋਂ ਮੁੰਡੇ ਕਿਉਂ ਟੁੱਟ ਰਹੇ? ਨਹੀਂ, ਉਹਨਾਂ ਦੇ ਨਾਲ ਸਾਂਝ ਨਹੀਂ ਪੈ ਪਾ ਰਹੀ ਨਾ, ਉਹੀ ਤਾਂ ਗੱਲ ਕਹਿ ਰਿਹਾ। ਕਿਉਂਕਿ ਜਿਹੜੇ ਸਾਡੇ ਨਾਲ ਜੁੜੇ ਹੋਏ ਉਸ ਟਾਈਮ ਤੇ ਉਹੀ ਕੱਲ ਨੂੰ ਫਿਰ ਪਾਰਟੀ ਦੇ ਥੱਲੇ, ਜਿਨ੍ਹਾਂ ਪਾਰਟੀ ਦੇ ਆਪਾਂ ਖਿਲਾਫ ਬੋਲ ਰਹੇ ਆ ਤੇ ਉਹਨਾਂ ਪਾਰਟੀ ਦੇ ਨਾਲ ਹੀ ਖੜੇ ਦੇਖਦੇ ਸਾਨੂੰ। ਤਾਂ ਫਿਰ ਆਟੋਮੈਟਿਕਲੀ ਅੰਡਰਸਟੂਡ ਹੋ ਜਾਂਦਾ ਹੈਗਾ ਕਿ ਭਾਈ ਅਸੀਂ ਬੋਲਦੇ ਹਾਂ ਤੇ ਇਸ ਕਰਕੇ ਉਹਨਾਂ ਦੇ ਨਾਲ ਚੱਲਣਾ ਔਖਾ। ਅੱਡ ਕੀਤੇ ਹੋਏ ਆ, ਮਤਲਬ ਪਾਰਟੀ ਨੇ ਆਪਣੇ ਪਾਸੇ ਦੀ ਨੌਜਵਾਨ ਜਿਹੜੇ ਕਲੋਨੀ ਦੇ ਹੈਗੇ ਉਹਨਾਂ ਨੇ ਚੁਣੇ ਹੋਏ ਤੇ ਉਹਨਾਂ ਨੇ ਸਾਡੇ 1984 ਦੇ ਯੂਥ ਦੇ ਵਿੱਚ ਪਾਏ ਹੋਏ ਤੇ ਉਸ ਤੋਂ ਬਾਅਦ ਉਹ ਯੂਜ਼ ਕਰ ਰਹੇ ਉੱਥੇ। ਸਰਕਾਰਾਂ ਦੀ ਗੱਲ ਕਰੀਏ, ਸਰਕਾਰਾਂ ਲਈ ਤੁਹਾਡੀ ਕੀ ਸੋਚ ਹੈ? ਕਿਉਂਕਿ ਮੈਂ ਸਵਾਲ ਇਸ ਕਰਕੇ ਕਹਿ ਰਿਹਾ, 40-42 ਸਾਲ ਲਗਭਗ 84 ਤੋਂ ਲੈ ਕੇ ਅੱਜ ਤੱਕ ਸਾਡੇ ਹੋ ਚੁੱਕੇ ਹੈਗੇ ਨੇ ਕਿ ਆਪਾਂ ਕੀ ਇਨਸਾਫ ਤੁਹਾਡੇ ਸਾਰਿਆਂ ਨੂੰ ਨਹੀਂ ਮਿਲਿਆ, ਸ਼ਹੀਦ ਪਰਿਵਾਰਾਂ ਨੂੰ। ਕੇਸ ਚੱਲ ਰਹੇ ਨੇ, ਮੌਜੂਦਾ ਸਮੇਂ ਦੀ ਵੀ ਗੱਲ ਕਰ ਲਈਏ ਜੀ ਕਿ ਹੁਣ ਸੱਜਣ ਕੁਮਾਰ ਦੇ ਉਹਨੂੰ ਵੀ ਇੱਕ ਹੋਰ ਫਾਂਸੀ ਦੀ ਸਜ਼ਾ ਮਿਲ ਗਈ, ਜਦਕਿ ਜਿਹੜੇ ਤਿਲਕ ਵਿਹਾਰ ਤੋਂ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਗਈਆਂ ਸਨ, ਮੈਂ ਉਸ ਦਿਨ ਦਿੱਲੀ ਨਹੀਂ ਸੀ, ਮੈਂ ਕਵਰ ਨਹੀਂ ਕਰ ਪਾਇਆ। ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਇੱਕ ਹੋਰ ਸਜ਼ਾ ਮਿਲ ਗਈ, ਸਾਨੂੰ ਕੀ ਫਰਕ ਪਿਆ, ਫਾਂਸੀ ਲੱਗਦੀ। ਕੀ ਤੁਹਾਨੂੰ ਲੱਗਦਾ ਸਰਕਾਰਾਂ ਇਮਾਨਦਾਰੀ ਨਾਲ ਸਜ਼ਾ ਦੇਣ ਦੇ ਲਈ ਇੰਟਰਸਟਿਡ ਨੇ ਜਾਂ ਸਿਰਫ ਕੰਮ ਲਟਕਾਇਆ ਜਾ ਰਿਹਾ? ਇਮਾਨਦਾਰੀ ਨਾਲ ਸਜ਼ਾ ਦਿੰਦੇ ਤੇ 40 ਸਾਲ ਨਾ ਹੁੰਦੇ। 41 ਸਾਲ ਹੋ ਗਏ, 41ਵਾਂ ਸਾਲ ਚੱਲ ਰਿਹਾ ਤੇ ਜੇ ਸੱਜਣ ਕੁਮਾਰ ਨੂੰ ਉਮਰ ਕੈਦ ਹੋਈ ਹੈ, ਹੁਣੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਉਮਰ ਕੈਦ ਦੀ ਸਜ਼ਾ ਕੋਈ ਉਹਨੂੰ ਪਹਿਲੀ ਵਾਰ ਨਹੀਂ ਸੁਣਾਈ ਗਈ, ਪਹਿਲਾਂ ਵੀ ਸੁਣਾਈਆਂ ਗਈਆਂ ਉਹਨੂੰ, ਲੇਕਿਨ ਉਸ ਤੋਂ ਬਾਅਦ ਕੇਸ ਅੱਗੇ ਦੁਬਾਰਾ ਉਹ ਕਰ ਦਿੰਦੇ ਹੁੰਦੇ ਹੈ ਤੇ ਉਸ ਤੋਂ ਬਾਅਦ ਬਾਹਰ ਆ ਜਾਂਦੇ ਹੁੰਦੇ ਹੈ, ਬੇਲ ਲਗਾ ਕੇ ਸਭ ਕੁਝ ਹੋ ਜਾਂਦਾ। ਪਿੱਛੋਂ ਪਿੱਛੇ ਸਾਰਾ ਕੰਮ ਚੱਲ ਰਿਹਾ ਹੁੰਦਾ ਇਹਨਾਂ ਦਾ, ਸਰਕਾਰਾਂ ਦੇ ਨਾਲ ਮਿਲੀਆਂ ਇਹਨਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਨੇ ਬਈ 84 ਦਾ ਨਾਮ ਲੈ ਕੇ ਆਪਾਂ ਬਸ ਵੋਟਾਂ ਲਵਾਂਗੇ ਜੀ ਤੇ ਕੁਝ ਕੁ ਟਾਈਮ ਲਈ ਇਹਨਾਂ ਨੂੰ ਜੇਲ੍ਹ ਭੇਜ ਦਾਂਗੇ ਤੇ ਨਾਲ ਹੀ ਫਿਰ ਵੋਟਾਂ ਮਿਲ ਜਾਣਗੀਆਂ, ਫਿਰ ਉਸ ਤੋਂ ਬਾਅਦ ਪਿੱਛੇ ਦਾ ਕਿਸੇ ਨੇ ਦੇਖਿਆ। ਮੌਜੂਦਾ ਸਮੇਂ ਦੀ ਗੱਲ ਕਰੀਏ, ਹੁਣ ਬੀਜੇਪੀ ਦੀ ਸਰਕਾਰ ਆ ਗਈ ਦਿੱਲੀ ਦੇ ਅੰਦਰ, ਤੁਹਾਨੂੰ ਲੱਗਦਾ ਬੀਜੇਪੀ ਕੁਝ ਕਰੇਗੀ? ਬਿਲਕੁਲ ਨਹੀਂ ਲੱਗਦਾ ਕੁਝ ਕਰੇਗੀ। ਵਜ੍ਹਾ? ਬੀਜੇਪੀ ਨੇ ਅਗਰ ਕੁਝ ਕਰਨਾ ਹੁੰਦਾ ਤੇ ਕੱਲਾ ਉਹ ਸਿਰਫ ਦਿੱਲੀ ਦੇ ਅੰਦਰ ਆਉਣ ਦਾ ਵੇਟ ਨਾ ਕਰਦੀ। ਜੇ ਦਿੱਲੀ ਦੇ ਅੰਦਰ ਆਉਣ ਦਾ ਵੇਟ ਵੀ ਕਰ ਲਿਆ ਤੇ ਆਉਂਦੇ ਸਾਰ ਫਿਰ ਇਸ ਜੋ ਇੰਨਾ ਸੈਂਸਿਟਿਵ ਮੁੱਦਾ ਹੈਗਾ ਬਈ 41 ਸਾਲ ਹੋ ਗਏ ਜਿਨ੍ਹਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ, ਉਹਨਾਂ ਤੇ ਕੋਈ ਸਭ ਤੋਂ ਪਹਿਲਾਂ ਕਾਰਵਾਈ ਬਣਦੀ ਸੀਗੀ। ਤਿਲਕ ਵਿਹਾਰ ਦੇ ਮੁੱਦਿਆਂ ਦੀ ਗੱਲ ਕਰਨੇ ਆ, ਖਾਸ ਕਰਕੇ ਪਾਰਕਾਂ ਦੀ ਸਫਾਈ ਤੁਸੀਂ ਕਰ ਲਈ, ਕੰਸਟਰਕਸ਼ਨ ਦੀ ਗੱਲ ਕਰ ਲਈ, ਇਹ ਬਿਲਡਿੰਗਾਂ ਜਰਜਰ ਹੋ ਰਹੀਆਂ ਨੇ, ਢਹਿ ਰਹੇ ਨੇ ਲੈਂਟਰ। ਮੈਂ ਕਿ ਦੇਖਿਆ ਕਈਆਂ ਨੇ ਖੱਬੇ ਸੱਜੇ ਪੈਸੇ ਦਾ ਇੰਤਜ਼ਾਮ ਕਰਕੇ, ਚਾਹੇ ਉਧਾਰੀ ਲਿੱਤਾ, ਵਿਆਜ ਤੇ ਲਿੱਤਾ, ਕਿਵੇਂ ਵੀ ਲਿੱਤਾ, ਬਿਲਡਿੰਗਾਂ 'ਚ ਲੈਂਟਰ ਪਾ ਲਏ। 1-2 ਘਰਾਂ 'ਤੇ ਮੈਂ ਏਸੀ ਵੀ ਦੇਖੇ ਹੈਗੇ ਨੇ ਤਿਲਕ ਵਿਹਾਰ ਦੇ ਅੰਦਰ। ਮੈਨੂੰ ਖੁਸ਼ੀ ਹੈ ਕਿ ਗੁਰੂ ਸਾਹਿਬ ਸਮਰੱਥਾ ਦੇਵੇ, ਮੈਂ ਕਹਾਂ ਹਰ ਘਰ ਦੇ ਅੰਦਰ ਏਸੀ ਲੱਗਾ ਹੋਵੇ। ਲੇਕਿਨ ਅਗਰ ਮੈਂ ਕੰਸਟਰਕਸ਼ਨ ਦੀ ਗੱਲ ਕਰਨਾ, ਬੜੇ ਮਾੜੇ ਹਾਲਾਤ ਨੇ, ਨਾਲੀਆਂ ਟੁੱਟੀਆਂ ਹੋਈਆਂ ਨੇ। ਬਿਜਲੀ ਦੇ ਮੀਟਰਾਂ ਦੀ ਗੱਲ ਕਰੀਏ, ਉਹਦਾ ਵੀ ਰੌਲਾ ਪਿਆ ਹੈਗਾ ਜੀ ਕਿ ਤੁਹਾਨੂੰ ਜਿਹੜੀ ਲੱਖਾਂ ਰੁਪਏ ਦੇ 8-8, 10-10, 16 ਲੱਖ ਦੇ ਬਿੱਲ, ਮੈਂ ਖੁਦ ਇੰਟਰਵਿਊਜ਼ ਕੀਤੇ ਨੇ ਪਰਿਵਾਰਾਂ ਦੇ ਨਾਲ, 16 ਲੱਖ ਦੇ ਬਿੱਲ ਮੈਂ ਦੇਖੇ ਨੇ। ਉਹਦੇ ਮਾਫ ਕਰਨ ਦਾ ਲਾਲੀਪਾਪ ਹਰ ਵਾਰ ਕੋਈ ਨਾ ਕੋਈ ਲੀਡਰ ਦੇ ਜਾਂਦਾ ਹੈਗਾ। ਉਹਦੇ ਇਲਾਵਾ ਤੀਸਰੀ ਸਭ ਤੋਂ ਵੱਡੀ ਚੀਜ਼ ਕਿ ਇਹ ਫਲੈਟ ਤੁਹਾਡੇ ਸਾਰਿਆਂ ਨੂੰ ਮਿਲ ਜਾਣੇ ਚਾਹੀਦੇ ਨੇ। ਹਰ ਲੀਡਰ ਨੇ ਬੜੇ ਵੱਡੇ ਦਾਅਵੇ ਕੀਤੇ ਨੇ। ਮੈਂ ਜ਼ਿਆਦਾ ਪਹਿਲੇ ਦੀ ਗੱਲ ਨਹੀਂ ਕਰਦਾ ਹੈਗਾ, ਮਾਈਨੋਰਟੀ ਕਮਿਸ਼ਨ ਦੇ ਜਿਹੜੇ ਹੈੱਡ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਇੱਕ ਬੜਾ ਵੱਡਾ ਤੁਹਾਡੇ ਇਲਾਕੇ ਦੇ ਆ ਕੇ ਸਟੇਟਮੈਂਟ ਦਿੱਤੀ ਗਈ ਕਿ ਬਈ ਮੈਂ 1 ਹਫ਼ਤੇ ਦੇ ਅੰਦਰ ਮੋਦੀ ਸਾਹਿਬ ਦੇ ਨਾਲ ਗੱਲ ਕਰਕੇ ਤੁਹਾਨੂੰ ਮਕਾਨਾਂ ਦੀ ਰਜਿਸਟਰੀਆਂ ਦਿਵਾ ਰਿਹਾ ਹੈਗਾ। ਇਹ ਕਹਿ ਲਈਏ ਕਿ ਹੁਣ ਤਾਂ ਨਵਾਂ ਸਾਲ ਆ ਗਿਆ, 4-5 ਮਹੀਨੇ ਕਹਿ ਲਈਏ, 4-5 ਮਹੀਨੇ ਹੋ ਗਏ। ਅਗਰ ਇਸ ਤਰੀਕੇ ਲਾਲਪੁਰਾ ਸਾਹਿਬ ਦੀ ਮੈਂ ਗੱਲ ਕਰ ਰਿਹਾ ਹੈਗਾ ਕਿ ਬਸ ਤੁਸੀਂ ਪ੍ਰਧਾਨ ਸਾਹਿਬ ਮੇਰੇ ਨਾਲ ਚੱਲੋ, ਮੈਂ ਹਫ਼ਤੇ ਦੇ ਅੰਦਰ ਸਾਰੇ ਕੰਮ ਕਰ ਲਾਂਗਾ, ਤੁਹਾਨੂੰ ਲੱਗਦਾ ਨਹੀਂ ਕਿ ਨਵੰਬਰ ਵੇਲੇ ਹੀ ਤੁਹਾਡੇ ਸਾਰੇ ਸਵਾਲ ਉੱਠਦੇ ਨੇ? ਸਾਲ ਦੇ ਬਾਕੀ ਦੇ 11 ਮਹੀਨੇ ਤੁਸੀਂ ਆਪਣੀ ਆਵਾਜ਼ ਕਿਉਂ ਨਹੀਂ ਚੁੱਕਦੇ? ਆਪ ਜੀ ਨੇ ਗੁਰਨਾਦ ਲਾਈਵ ਤੇ ਸ਼ਾਇਦ ਆਪ ਜੀ ਦੇ ਚੈਨਲ ਤੇ ਵੀ, ਅਗਰ ਆਪ ਜੀ ਨੇ ਲਾਈਵ ਕੀਤਾ ਹੋਏਗਾ ਉਸ ਸਮਾਗਮ ਦਾ ਲਾਈਵ, ਬਿਲਕੁਲ ਸਾਰਾ ਲਾਈਵ ਕੀਤਾ ਹੈ ਤੇ ਉਹਦੇ ਵਿੱਚ ਤੁਹਾਡਾ ਤਾਂ ਮਾਈਕ ਬੰਦ ਕਰ ਦਿੱਤਾ ਗਿਆ ਸੀ। ਮਾਈਕ ਪਿੱਛੋਂ ਬੰਦ ਕਰ ਦਿੱਤਾ। ਹਾਂ, ਮੈਂ ਤਾਂ ਨਹੀਂ ਕਹਿ ਰਿਹਾ ਅੱਜ ਮਾਈਕ ਤੁਸੀਂ ਔਨ ਹੋ, ਤੁਹਾਡਾ ਪੂਰੀ ਦੁਨੀਆ ਤੱਕ ਮੈਂ ਚਾਹੁੰਦਾ ਕਿ ਤੁਹਾਡਾ ਉਹ ਜਿਹੜਾ ਦਰਦ ਹੈਗਾ, ਉਹ ਮੈਂ ਫਿਰ ਉਸੇ ਸਵਾਲ ਦੇ ਉੱਤੇ ਦੁਬਾਰਾ ਆਉਣਾ ਚਾਹੁੰਦਾ ਕਿ ਇਹ ਜਿਹੜੀ ਤੁਹਾਡੀ ਟੀਸ ਹੈ, ਜਿਹੜੀ ਤੁਹਾਡੀ ਪਰੇਸ਼ਾਨੀਆਂ ਨੇ, ਚਲੋ ਇਲੈਕਸ਼ਨ ਹੁੰਦਾ, ਚਾਹੇ MLA ਦਾ ਹੈਗਾ, ਚਾਹੇ
MP ਦਾ ਹੈਗਾ, ਚਾਹੇ ਆਪਾਂ ਕਹਿ ਲਈਏ PM ਦੀ ਕਹਿ ਲਈਏ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰ ਰਹੀ ਹੈ, ਉਸ ਵੇਲੇ ਲੋਲੀਪੌਪ ਦਿੱਤੇ ਜਾਂਦੇ ਨੇ। ਤੁਹਾਡੇ ਇਲਾਕੇ ਦੇ ਜਿਹੜੇ ਵੋਟਰਸ ਨੇ, ਤਿਲਕ ਵਿਆਰ ਦੇ ਕਤਲੇਆਮ ਪੀੜਿਤ ਪਰਿਵਾਰ ਨੇ, ਉਹ ਗੱਲਾਂ 'ਚ ਵੀ ਆ ਜਾਂਦੇ ਨੇ, ਬਹਿਕ ਵੀ ਜਾਂਦੇ ਨੇ, ਮਿਸਯੂਜ਼ ਵੀ ਹੋ ਜਾਂਦੇ ਨੇ, ਮਗਰ ਉੱਥੇ ਤੱਕ ਉਹ ਚੁੱਪ ਕਿਉਂ ਹੋ ਜਾਂਦੇ ਨੇ? ਉਸ ਤੋਂ ਬਾਅਦ ਆਵਾਜ਼ ਕਿਉਂ ਨਹੀਂ ਉਠਾਈ? ਉਸ ਤੋਂ ਬਾਅਦ ਨਹੀਂ ਉਠਾਈ ਜਾਂਦੀ ਆਵਾਜ਼। ਉਹ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਇਹੀ ਮੁੱਦਾ ਸਾਰਾ ਬਈ, ਮੈਨੂੰ ਵੀ ਲੱਗਦਾ ਬਈ ਉਹਨਾਂ ਨੂੰ ਸਿਰਫ 1-2-3 ਨਵੰਬਰ ਨੂੰ ਨਹੀਂ ਬੋਲਣਾ ਚਾਹੀਦਾ। ਮੈਂ ਇਸੇ ਕਰਕੇ ਉਹਨਾਂ ਨੂੰ ਰੋਕ ਰਿਹਾ ਹੁੰਦਾ ਬਈ ਤੁਸੀਂ ਸਿਰਫ 3 ਨਵੰਬਰ ਨੂੰ ਆ ਜਾਂਦੇ ਮੂੰਹ ਚੱਕ ਕੇ, ਤੇ ਨਾਲ ਹੀ ਜਦ ਆਉਂਦੇ ਹੁੰਦੇ ਆ ਤੇ ਪਿੱਛੇ ਆਪਣੇ ਪੂੰਛ ਫਿਰਾਉਂਦੇ ਹੋਏ ਜਿਹੜੇ ਨਾਲ ਦੇ ਜਿਹੜੇ ਉਹਨਾਂ ਦੇ ਬੰਦੇ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਉਹ ਆਉਂਦੇ ਹੁੰਦੇ ਆ। ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤੇ ਉਸ ਸਮੇਂ ਵੀ ਮੈਂ ਜਾ ਕੇ ਇਹੀ ਗੱਲ ਬੋਲੀ ਸੀਗੀ ਸਟੇਜ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਵੀ ਮੇਰੇ ਖੱਬੇ ਬੰਨੇ ਪਿੱਛੇ ਸਟੇਜ ਦੇ ਪਿੱਛੇ ਬੈਠੇ ਹੋਏ ਸੀਗੇ ਜਿੱਧਰ ਮੈਂ ਬੋਲ ਰਿਹਾ ਸੀਗਾ। ਉਸ ਸਮੇਂ ਮੈਂ ਇਹੀ ਗੱਲ ਬੋਲੀ ਸੀਗੀ ਬਈ ਲੀਡਰ ਬੰਦੇ ਆਉਂਦੇ ਆ ਤੇ ਆਪਾਂ ਜਦ ਉਹਨਾਂ ਦਾ ਜੀ ਆਇਆਂ ਨੂੰ ਕਰਨ ਲਈ ਖੜੇ ਹੁੰਦੇ ਆ ਤੇ ਨਿਰਾਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁੰਦਾ। ਸਾਡੇ ਇੱਕੋ ਲੀਡਰ ਹੈਗੇ ਆ ਜਿਉਂਦੇ ਜਾਗਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਬਿਲਕੁਲ। ਤੇ ਆਹ ਚੀਜ਼ ਜਦ ਮੈਂ ਬੋਲੀ ਤੇ ਮੈਨੂੰ ਪਿੱਛੋਂ ਆਤਮਾ ਸਿੰਘ ਲੁਬਾਣਾ ਪਾਸੋਂ ਮੇਰਾ ਬਾਣਾ ਵੀ ਖਿੱਚਿਆ ਗਿਆ ਤੇ ਪਿੱਛੋਂ ਥੱਲੇ ਪੈਰ ਤੇ ਹੱਥ ਵੀ ਮਾਰੇ ਗਏ, ਬਸ ਕਰ। ਤੇ ਉਸ ਸਮੇਂ ਵੀ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਸੰਗਤਾਂ ਬਸੋਂ ਜਕਾਰੇ ਲੱਗੇ ਸੀਗੇ। ਤੇ ਪਿਛਲੇ ਸਾਲ ਦੀ ਗੱਲ ਕਰਾਂ, ਪਿਛਲੇ ਸਾਲ ਤੇ ਮੇਰਾ ਮਾਈਕ ਵੀ ਬੰਦ ਕਰ ਦਿੱਤਾ ਗਿਆ ਸੀਗਾ। ਉਸ ਸਮੇਂ ਵੀ ਮੈਂ ਇਹੀ ਗੱਲ ਬੋਲ ਰਿਹਾ ਸੀਗਾ ਬਈ ਇਕੱਲੇ ਲੀਡਰ ਆ ਕੇ ਜਦ ਇੱਥੇ ਆਪਣੇ ਵੱਡੇ ਦਾਅਵੇ ਕਰ ਜਾਂਦੇ ਹੁੰਦੇ ਆ ਤੇ ਕੋਈ 1.5 ਲੱਖ ਦਾ ਚੈੱਕ ਦੇ ਰਿਹਾ, ਕੋਈ 5 ਲੱਖ ਦਾ ਚੈੱਕ ਦੇ ਰਿਹਾ, ਕੋਈ 10 ਲੱਖ ਦਾ ਚੈੱਕ ਦੇ ਰਿਹਾ, ਆਪਾਂ ਚੈੱਕ ਸਿਰ ਤੇ ਮਾਰਨੇ ਆ। ਚੈੱਕ ਤੇ ਕਮੇਟੀ ਨੂੰ ਜਾ ਰਹੇ ਆ, ਗੁਰਦੁਆਰਾ ਕਮੇਟੀ ਨੂੰ। ਤੁਸੀਂ ਪਰਿਵਾਰਾਂ ਲਈ ਕੀ ਕਰ ਰਹੇ ਹੋ? ਤੁਹਾਨੂੰ ਲੱਗਦਾ ਨਹੀਂ ਅਵਤਾਰ ਸਿੰਘ ਜੀ ਤੁਹਾਡੀ ਪੂਰੇ ਤਿਲਕ ਵਿਆਰ ਸਿਰਫ ਤਿਲਕ ਵਿਆਰ ਲਫ਼ਜ਼ ਇਸ ਕਰਕੇ ਵਰਤ ਰਿਹਾ ਕਿਉਂਕਿ ਤੁਹਾਡਾ ਪਿਛੋਕੜ ਕਹਿ ਲਓ, ਤੁਹਾਡਾ ਜੰਮਪਲ ਇਲਾਕਾ ਹੀ ਹੋਈ ਹੈ। ਤਿਲਕ ਵਿਆਰ ਜੀ ਨੇ ਇੱਕ ਖਾਸੀਅਤ ਦੇਖੀ ਔਰ ਜਿਹੜੀ ਆਪਾਂ ਕਈ ਵਾਰ ਸੋਸ਼ਲ ਮੀਡੀਆ ਤੇ ਖੁਦ ਵੀ ਸ਼ੇਅਰ ਕੀਤਾ, ਦੁਨੀਆ ਨੂੰ ਵੀ ਦਿਖਾਇਆ। ਸੰਤ ਜਰਨੈਲ ਸਿੰਘ ਦਾ ਕਈ ਫੁੱਟ ਵੱਡਾ ਪੋਸਟਰ ਗੁਰਦੁਆਰਾ ਸਾਹਿਬ ਦੀ ਸੜਕ ਦੇ ਉੱਤੇ ਹਮੇਸ਼ਾ ਦੇਖਿਆ। ਹਾਂਜੀ, 21 ਫੁੱਟ ਦਾ। ਅਗਰ ਇੰਨਾ ਵੱਡਾ ਸੰਤਾਂ ਦਾ ਪੋਸਟਰ ਲੱਗਦਾ ਤੇ ਇੱਕ ਵੱਡਾ ਪੋਸਟਰ ਕਿਉਂ ਨਹੀਂ ਲਗਾ ਦਿੰਦਾ ਕਿ ਇਸ ਗੁਰੂ ਘਰ ਦੇ ਅੰਦਰ, ਸਾਡੀ ਕਲੋਨੀ ਦੇ ਅੰਦਰ ਲੀਡਰਾਂ ਦਾ ਆਉਣਾ ਮਨਾ ਹੈ? ਉਹ ਤਾਕਤ ਕਦੋਂ ਆਏਗੀ ਤਿਲਕ ਵਿਹਾਰ ਦੇ ਕਤਲੇਆਮ ਪੀੜਿਤ ਪਰਿਵਾਰਾਂ 'ਚ? ਉਹ ਤਾਕਤ ਉਦੋਂ ਆਏਗੀ ਜਦ ਸੰਤ ਸਾਰੇ ਕੁਰਸੀਆਂ ਤੋਂ ਉੱਠ ਜਾਣਗੇ ਆਪਣੇ ਇਲਾਕੇ ਤੋਂ। ਫਿਰ ਮੇਰਾ ਸਵਾਲ ਫਿਰ ਉੱਥੇ ਤੁਹਾਡੇ ਕੋਲ ਆਏਗਾ, ਉਹਨਾਂ ਨੂੰ ਚੁਣਨ ਵਾਲੇ ਵੀ ਤੇ ਤੁਸੀਂ ਹੋ। ਅਗਰ ਤੁਹਾਨੂੰ ਵਾਰ-ਵਾਰ ਧੋਖਾ ਮਿਲਦਾ ਹੈ, ਕਿਉਂਕਿ ਮੈਂ ਗੱਲ ਕਰਾਂ ਤੇ ਪੰਚਾਇਤ ਦੇ ਨਾਲ ਸਾਡੇ ਉੱਥੇ ਕਮੇਟੀ ਬਣਦੀ ਹੁੰਦੀ ਹੈ ਤੇ ਜੇ ਕਦੀ ਤੁਸੀਂ ਪੰਚਾਇਤ ਦੇ ਵਿੱਚ ਆਓਗੇ ਤੇ ਪੰਚਾਇਤ ਦੇ ਵਿੱਚ ਤੁਸੀਂ ਦੇਖੋਗੇ ਬਈ ਆਪਾਂ ਉੱਥੇ ਕਿੱਦਾਂ ਇੱਕ ਦੂਜੇ ਦੀ ਗੁਰਬਾਨਾਂ ਵੀ ਫੜੀਆਂ। ਸਿੱਧੀ ਜੀ ਗੱਲ ਕਰਾਂ, ਮੈਨੂੰ ਤਾਂ ਸ਼ਾਇਦ ਉੱਥੇ ਆਣ ਹੀ ਨਹੀਂ ਦਿੱਤਾ ਜਾਏਗਾ ਕਿਉਂਕਿ ਮੇਰਾ ਚਿਹਰਾ ਤਿਲਕ ਵਿਹਾਰੀ 'ਚ ਕਹਿ ਲਈ ਕਿ ਮੀਡੀਆ ਵਾਲਾ ਵੈਸੇ ਮੇਰਾ ਕੋਈ ਗੱਲ ਨਹੀਂ ਕਰਨਗੇ। ਬਿਲਕੁਲ 7 ਪੰਚਾਇਤਾਂ ਤੁਸੀਂ ਆਪ ਲਾ ਲਓ ਹਿਸਾਬ ਬਈ 7 ਪੰਚਾਇਤਾਂ ਜੇ ਕਿਤੇ ਕਿਸੇ ਕਲੋਨੀ ਦੇ ਵਿੱਚ ਹੋ ਰਹੀਆਂ ਸਿਰਫ ਇੱਕ ਕਮੇਟੀ ਚੁਣਨ ਨੂੰ, ਤੇ ਕਿੰਨਾ ਸੰਘਰਸ਼ ਉੱਤੇ ਚੱਲ ਰਿਹਾ ਹੋਏਗਾ। 7 ਪੰਚਾਇਤਾਂ ਸਰ ਇੱਕ ਤੁਹਾਡੇ ਤਿਲਕ ਵਿਹਾਰ ਦੇ ਵਿਚਕਾਰ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਚੁਣਨ ਦੇ ਲਈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਰੋਲਾ ਕਿਸ ਚੀਜ਼ ਦਾ? ਚੌਧਰ ਦਾ, ਪੈਸੇ ਦਾ? ਰੋਲਾ ਸਾਰਾ ਗੋਲਕ ਦਾ। ਗੋਲਕ ਦਾ ਪੈਸਾ? ਮੈਂ ਉਹੀ ਕਹਿ ਰਿਹਾ ਪੈਸਾ ਦਾ, ਕਿਉਂਕਿ ਗੋਲਕ ਕੱਲੀ ਮੈਂ ਗੁਰਦੁਆਰਾ ਸਾਹਿਬ ਦੀ ਗੋਲਕ ਦੀ ਗੱਲ ਨਹੀਂ ਕਰਾਂਗਾ। ਉੱਥੇ ਜਿਹੜੀ ਗੋਲਕ ਬਾਹਰੋਂ ਫੰਡਿੰਗ ਆਂਦੀ ਹੈ 1984 ਦੇ ਨਾਮ ਤੋਂ, ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, SGPC ਪਾਸੋਂ ਵੀ ਵੱਡੇ ਦਾਅਵੇ ਜਿਹੜੇ ਕੀਤੇ ਜਾਂਦੇ ਆ ਤੇ ਐਕਚੁਅਲ 'ਚ ਚੈੱਕ ਆਂਦੇ ਵੀ ਹੈ ਜਿਹੜੇ। ਨਹੀਂ, ਚੈੱਕ ਕਦੀ ਕੈਸ਼ ਹੋਏ ਨੇ? ਇਹ ਚੈੱਕ ਕੀਤਾ ਤੁਸੀਂ? ਨਹੀਂ, ਜੋ SGPC ਦਾਵਾ ਕਰਦੀ ਹੈ, ਦਿੱਲੀ ਕਮੇਟੀ ਦਾਵਾ ਕਰਦੀ ਹੈ, ਜਿਹੜੇ ਹੁਣ ਤੱਕ ਚੈੱਕ ਆਏ ਉਹ ਕੈਸ਼ ਹੋਏ ਨੇ। ਇਹ ਤੁਸੀਂ ਕਨਫਰਮ ਕਰਦੇ ਹੋ? ਬਿਲਕੁਲ, ਕਿਉਂਕਿ ਆਪਾਂ ਪੰਚਾਇਤ ਦੇ ਵਿੱਚ ਸਾਰਾ ਹਿਸਾਬ ਮਿਲਦਾ ਹੁੰਦਾ। ਆਪਾਂ ਨਵੀਂ ਕਮੇਟੀ ਉਦੋਂ ਚੁਣਦੇ ਹੁੰਦੇ ਆ ਜਦ ਪੁਰਾਣੀ ਕਮੇਟੀ ਦਾ ਟਾਈਮ ਪੂਰਾ ਹੋ ਜਾਏ ਤੇ ਪੁਰਾਣੀ ਕਮੇਟੀ ਸਾਰਾ ਹਿਸਾਬ ਕਿਤਾਬ ਰੱਖਦੇ। ਬਾਹਰ ਦੀ ਗੱਲ ਕਰੀਏ, ਲੀਡਰਾਂ ਨੂੰ ਦੋਸ਼ ਦੇਈਏ, ਅਰਵਿੰਦ ਕੇਜਰੀਵਾਲ, ਮੋਦੀ ਗੱਲ ਕਰ ਲਈਏ, ਕਮੇਟੀ ਕਹਿ ਲਈਏ, GK ਦੀ ਗੱਲ ਕਰ ਲਈਏ, ਸਰਨਾ ਦੀ ਗੱਲ ਕਰ ਲਈਏ, ਸਿਰਸਾ ਦੀ ਗੱਲ ਕਰ ਲਈਏ, ਤੁਹਾਨੂੰ ਲੱਗਦਾ ਨਹੀਂ ਸਭ ਤੋਂ ਪਹਿਲੇ ਤੇ ਸੁਧਾਰ ਤੁਹਾਡੀ ਆਪਣੀ ਕਲੋਨੀ ਦੇ ਅੰਦਰ ਹੀ ਹੋਣਾ ਚਾਹੀਦਾ ਹੈਗਾ? ਆਪਾਂ ਤਾਂ ਇਹੀ ਚੀਜ਼ ਕਹਿੰਦੇ ਆ, ਇਹੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਲੋਨੀ ਵਾਲਿਆਂ ਨੂੰ, ਤੇ ਕਲੋਨੀ ਵਾਲੇ ਸਮਝਦੇ ਵੀ ਇਸ ਚੀਜ਼ ਨੂੰ। ਲੇਕਿਨ ਗੱਲ ਸਾਰੀ ਉਹੀ ਆ ਵੀ ਪੰਚਾਇਤ ਕਦੋਂ ਰੱਖੀ ਜਾਂਦੀ ਹੈ, ਕਦੋਂ ਨਵਾਂ ਚਿਹਰਾ ਚੁਣ ਲਿੱਤਾ ਜਾਂਦਾ ਹੈ। ਨਵਾਂ ਤੇ ਨਹੀਂ, ਖੈਰ ਪੁਰਾਣੇ ਚਿਹਰੇ ਆ ਰਹੇ ਹੁਣ ਤੱਕ ਤੇ ਸਾਰੇ, ਤੇ ਕਦੋਂ ਚਿਹਰੇ ਚੁਣ ਲਿੱਤੇ ਜਾਂਦੇ ਆ ਸਾਨੂੰ ਕੁਝ ਪਤਾ ਵੀ ਨਹੀਂ ਲੱਗਣ ਦਿੰਦੇ। ਚਲੋ ਆਪਾਂ ਤਾਂ ਗੁਰੂ ਅੱਗੇ ਅਰਦਾਸ ਕਰਾਂਗੇ ਕਿ ਇਹ ਜਿਹੇ ਹਾਲਾਤ ਬਣਨ ਕਿ ਤੁਸੀਂ ਇਸ ਸਮਰੱਥਾ ਦੇ ਲੈਵਲ ਤੇ ਆ ਜਾਓ ਕਿ ਨਵੇਂ ਪ੍ਰਧਾਨ ਔਰ ਨਵੀਂ ਟੀਮ ਬਣਾ ਸਕੋ, ਜੋ ਤੁਸੀਂ ਉਪਰਾਲੇ ਕਰ ਵੀ ਰਹੇ ਹੋ। ਤੁਹਾਡੀ ਪਰਸਨਲ ਜ਼ਿੰਦਗੀ ਦੇ ਉੱਤੇ ਆਉਂਦੇ ਆ, ਨਿਰੋਲ ਬਾਣੀ ਦੇ ਅੰਦਰ ਮੈਂ ਤੁਹਾਡੀ ਵੀਡੀਓ ਦੇਖੀਆਂ ਨੇ। ਤਿਲਕ ਵਿਹਾਰੀ ਸ਼ਾਇਦ ਸਭ ਤੋਂ ਪਹਿਲੇ ਬੱਕਰੇ ਵੀ ਤੁਸੀਂ ਝਟਕਾਏ ਹੈਗੇ ਨੇ, ਉਹ ਵੀ ਵੀਡੀਓਜ਼ ਮੈਂ ਦੇਖੀਆਂ ਨੇ ਵਾਇਰਲ। ਔਰ ਤੁਹਾਡੇ ਗਲੇ ਦੇ ਅੰਦਰ ਮੈਂ ਕਹਾਂਗਾ ਦੰਦ ਵੀ ਹੈਗਾ, ਸੂਰ ਦਾ ਦੰਦ ਆ ਜੀ, ਇਹ ਚੀਜ਼ ਦੇਖੀ ਹੈ। ਨਿਰੋਲ ਬਾਣੀ ਦੇ ਨਾਲ ਨਿਹੰਗ ਸਿੰਘਾਂ ਵਾਲੀ ਜਿਹੜੀ ਚੀਜ਼ ਹੈਗੀ ਹੈ ਉਹ ਮੈਂ ਤੁਹਾਡੀ ਰੀਲਸ ਦੇ ਅੰਦਰ ਵਗੈਰਾ ਦੇਖਿਆ ਹੈਗਾ ਕਿ ਬਾਣੀ ਤੇ ਬਾਣੇ ਦੇ ਉੱਤੇ ਪੈਰਾ ਦੇ ਰਹੇ ਹੋ।
ਇਸ ਚੀਜ਼ ਦਾ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਫੇਸ ਕਰਨ ਵਿੱਚ? ਬਿਲਕੁਲ ਆਉਂਦੀ ਹੈ ਜੀ। ਕੀ ਆਉਂਦੀ ਹੈ? ਆਪਣੇ ਕਲੋਨੀ ਦੇ ਲੀਡਰਾਂ ਤੋਂ ਹੀ ਆਉਂਦੀ ਹੈ। ਉਹੀ ਕਿਉਂਕਿ ਜਦ ਵੀ ਮੈਂ ਤਿਆਰ ਬਰ ਤਿਆਰ ਹੋ ਕੇ ਨਿਕਲ ਜਾਵਾਂ ਬਾਣੇ ਦੇ ਵਿੱਚ, ਆਪਣੇ ਗਲੀ ਦੇ ਵਿੱਚ, ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਈਦਾ, ਜਦ ਸਮਾਗਮ ਵਗੈਰਾ ਹੁੰਦੇ ਆ ਸਾਰੇ, ਹੈ ਨਾ, ਤੇ ਉਸ ਤੋਂ ਬਾਅਦ ਸਿੱਧਾ ਫੋਨ ਪਹਿਲਾਂ ਦਾਦੀ ਜੀ ਨੂੰ ਖੜਕਦਾ, ਭੂਆ ਨੂੰ ਖੜਕਦਾ, ਆ ਤੁਹਾਡਾ ਮੁੰਡਾ ਆ ਗਿਆ ਜੀ, ਇਹਨੂੰ ਪਹਿਲਾਂ ਸਾਂਭ ਲਿਓ, ਮਾਈਕ ਨਾ ਫੜ ਲਵੇ। ਡਰ ਪੈਦਾ ਹੁੰਦਾ। ਤੇ ਮੈਨੂੰ ਦਾਦੀ ਜੀ ਪਾਸੋਂ ਦੇ ਅੱਜ ਦੇ ਸਮੇਂ ਦੇ ਵਿੱਚ ਵੀ ਰੋਕਿਆ ਜਾਂਦਾ ਬਈ ਤੂੰ ਨਾ ਜਾਇਆ ਕਰ, ਤੂੰ ਬੜਾ ਚੌਧਰੀ ਲੱਗਿਆ ਬਈ, ਜਾ ਕੇ ਸਾਰੇ ਮਸਲੇ ਤੂੰ ਹੈਂਡਲ ਕਰਨੇ ਆ ਤੇ ਸਭ ਕੁਝ। ਤੇ ਮੈਂ ਉਹਨਾਂ ਨੂੰ ਸਮਝਾਉਣ ਦੀ ਅੱਜ ਦੇ ਟਾਈਮ ਤੇ ਵੀ ਬੜੀ ਕੋਸ਼ਿਸ਼ ਕਰ ਰਿਹਾ ਹੁੰਦਾ ਵੀ ਦਾਦੀ ਜੀ, ਹੱਕ ਸੱਚ ਤੇ ਖੜਨਾ ਸਾਨੂੰ ਸਾਡੇ ਪਿਓ ਨੇ ਸਿਖਾਇਆ, ਸਾਨੂੰ ਸਾਡੇ ਦਾਦੇ ਨੇ ਸਿਖਾਇਆ, ਤੇ ਆਪਾਂ ਹੱਕ ਸੱਚ ਤੇ ਖੜਾਂਗੇ ਤੇ ਖੜਾਂਗੇ। ਜਿਹੜੇ ਤੁਹਾਡੇ ਤੋਂ ਡਰ ਹੈ ਲੀਡਰਾਂ 'ਚ ਮੈਂ ਦੇਖਣਾ, ਜਿਵੇਂ ਤੁਸੀਂ ਦੱਸ ਰਹੇ ਹੈਗੇ ਹੋ, ਉਹ ਅਵਤਾਰ ਸਿੰਘ ਦੀ ਸੋਚ ਤੋਂ ਆਉਂਦਾ ਕਿ ਉਹਦੇ ਬਾਣੀ ਦੇ ਬਾਣੇ ਤੋਂ ਆਉਂਦਾ? ਸੋਚ ਵੀ ਸਾਰੀ ਉਧਰੋਂ ਹੀ ਪ੍ਰਗਟ ਹੁੰਦੀ ਹੈ ਜਦ ਬਾਣੀ ਬਾਣਾ ਹੋਏਗਾ ਜੀ। ਮਤਲਬ ਤਿੰਨਾਂ ਦਾ ਮਿਕਸਚਰ ਹੈ ਜੀ। ਕਿਉਂਕਿ ਸੋਚ ਬੰਦੇ ਦੀ ਉਦੋਂ ਹੀ ਸ਼ੁਰੂ ਹੁੰਦੀ ਹੈ ਜਦ ਬਾਣੀ ਪੜ੍ਹੇਗਾ ਬੰਦਾ। ਪੰਥਕ ਸੋਚ ਦੀ ਗੱਲ ਕਰਾਂ ਤੇ ਪੰਥਕ ਸੋਚ ਦੀ ਗੱਲ ਕੀਤੀ, ਪੰਥਕ ਮੀਡੀਆ ਦੀ ਅੱਜ ਗੱਲ ਕਰ ਲੈਂਦੇ ਹੈਗੇ ਆ। ਤੁਸੀਂ ਵੀ ਆਪਣੀ ਰੀਲ ਸੋਸ਼ਲ ਮੀਡੀਆ 'ਤੇ ਖੁਦ ਪਾਉਂਦੇ ਹੈਗੇ ਹੋ। ਅਗਰ ਅਸੀਂ ਕਹੀਏ ਮੈਂ ਕਿਸੇ ਪਰਸਨਲ, ਮੇਰਾ ਕੋਈ ਮੋਟਿਵ ਨਹੀਂ ਹੈ ਮੈਂ ਕਿਸੇ ਨੂੰ ਟਾਰਗੇਟ ਕਰਾਂ, ਮੇਰਾ ਇੱਕ ਸਿੰਪਲ ਜਿਹਾ ਸਵਾਲ ਹੈ, ਸੋ ਕਾਲਡ ਲਫ਼ਜ਼ ਵਰਤ ਰਿਹਾ, ਸੋ ਕਾਲਡ ਪੰਥਕ ਮੀਡੀਆ ਦੇ ਨਾਮ ਦੇ ਉੱਤੇ ਬੜੇ ਵੈਬ ਚੈਨਲਸ ਨੇ, TV ਚੈਨਲਸ ਨੇ, ਕੀ ਤੁਹਾਨੂੰ ਲੱਗਦਾ ਕਿ ਇਹ ਪੰਥਕ ਤੌਰ ਦੇ ਉੱਤੇ ਕੰਮ ਕਰ ਰਹੇ ਨੇ? ਕੁਛ ਕੁ ਚੈਨਲ ਹੈਗੇ ਆ ਜਿਹੜੇ ਆਪਣਾ ਜਸਵੀਰ ਸਿੰਘ ਮੁਕਤਸਰ ਸਾਹਿਬ ਵਾਲੇ, ਮੈਂ ਦਿੱਲੀ ਦੀ ਗੱਲ ਕਰ ਰਿਹਾ, ਪੰਜਾਬ ਦੀ ਗੱਲ। ਦਿੱਲੀ ਦੇ ਵਿੱਚ ਤਾਂ ਕੋਈ ਵੀ ਨਹੀਂ ਦੇਖਣ ਨੂੰ ਮਿਲਿਆ ਜੀ। ਕੌਣ ਹੈ ਦਿੱਲੀ 'ਚ? ਕੋਈ ਵੀ ਨਹੀਂ ਗਾ। ਇੱਕ ਤੁਸੀਂ ਹੁੰਦੇ ਹੋ ਜਿਹੜੇ ਬਈ ਹਰ ਜਗ੍ਹਾ ਮਾਈਕ ਦਾ ਕੈਮਰਾ ਲੈ ਕੇ ਬਿਲਕੁਲ ਕਿਸੇ ਦਾ ਡਰ ਨਾ ਹੋਣ ਕਰਕੇ ਤੇ ਇੱਦਾਂ ਡਟ ਕੇ ਖੜੇ ਹੋ ਜਾਂਦੇ ਹੋ। ਤੇ ਇੱਕ ਸਿਰਫ ਤੁਹਾਨੂੰ ਦੇਖਿਆ ਅੱਜ ਤੱਕ ਦਿੱਲੀ ਦੇ ਵਿੱਚ, ਬਾਕੀ ਹੋਰ ਕੋਈ ਚੈਨਲ ਨਹੀਂ ਦੇਖਿਆ ਜੀ। ਅਗਰ ਅਸੀਂ ਪੰਜਾਬ ਦੀ ਗੱਲ ਕਰਦੇ ਹੈਗੇ ਆ, ਪੰਜਾਬ ਦੇ ਅੰਦਰ ਵੀ ਮੈਂ ਇਸ ਚੀਜ਼ ਨੂੰ ਬੜਾ ਮਹਿਸੂਸ ਕੀਤਾ ਹੈ। ਜਸਵੀਰ ਸਿੰਘ ਦੀ ਤੁਸੀਂ ਗੱਲ ਕੀਤੀ, ਇੱਕ ਦੋ ਹੋਰ ਵੀਰ ਹੋਰ ਹੈਗੇ ਨੇ, ਭੁਪਿੰਦਰ ਸਿੰਘ ਸੱਜਣ, ਮੈਂ ਨਾਮ ਲੈ ਕੇ ਕਹਾਂਗਾ, ਜਿਹੜੇ ਬਿਲਕੁਲ ਨਿਰਭਉ ਹੋ ਕੇ ਲਿਸਟਾਂ 'ਚ ਨਾਮ ਕਹਿ ਲਈਏ, ਮੇਰਾ ਵੀ ਨਾਮ ਕਿਤੇ ਨਾ ਕਿਤੇ ਹੈਗਾ ਲਿਸਟ ਦੇ ਅੰਦਰ, ਕਿ ਜਿਹੜੇ ਲਿਸਟਾਂ ਦੇ ਨਾਮ ਤੋਂ ਡਰਦੇ ਨੇ, ਜਾਂ ਮਾਫ਼ ਕਰਨਾ ਜਿਹੜੇ ਮੌਤ ਦੇ ਭੈ ਤੋਂ ਬੱਚੇ ਨੇ, ਉਹ ਤਾਂ ਕਿਤੇ ਨਾ ਕਿਤੇ ਚੱਲਦੇ ਨੇ, ਪਰ ਸਾਰਿਆਂ ਨੂੰ ਅਗਰ ਅਸੀਂ ਇੱਥੇ ਦੇਖਦੇ ਹੈਗੇ ਹਾਂ, ਵਿਕਾਊ ਪਤਾ ਨਹੀਂ ਕਿਉਂ ਪੰਥਕ ਲਫ਼ਜ਼ ਨਹੀਂ ਲਿਖਣਾ ਚਾਹੀਦਾ। ਕੀ ਤੁਹਾਨੂੰ ਕੀ ਲੱਗਦਾ? ਤੁਸੀਂ ਸਾਰੇ ਪਾਸੇ ਵਿਚਰਦੇ ਹੋ, ਸੋਸ਼ਲ ਮੀਡੀਆ 'ਤੇ ਤੁਸੀਂ ਐਕਟਿਵ ਹੋ, ਪੰਥਕ ਮੀਡੀਆ ਦਾ ਤੁਹਾਡੀ ਨਜ਼ਰੀ ਪੈਮਾਨਾ ਕੀ ਆ? ਗਰਾਊਂਡ ਲੈਵਲ 'ਤੇ ਕੋਈ ਵੀ ਨਹੀਂ ਗਾ ਜੀ। ਵਜ੍ਹਾ ਖਰੀਦ ਲਿੱਤੇ ਜਾਂਦੇ ਆ। ਜਿੱਧਰ ਕਾਲ ਆਏਗੀ ਜੀ ਪ੍ਰਧਾਨਾਂ ਦੀ, ਜਥੇਦਾਰਾਂ ਦੀ, ਉੱਧਰ ਹੀ ਜਾਣਗੇ। ਗਾਂ ਕਿੱਥੇ ਅਗਰ ਕਿਸੇ ਨਾਮੀ ਗ੍ਰਾਮੀ ਗੁਰਦੁਆਰਾ ਸਾਹਿਬ ਦੀ ਗੱਲ ਨਾ ਕਰਾਂ, ਮੈਂ ਕੋਈ ਨਾਮੀ ਗ੍ਰਾਮੀ ਗੁਰਦੁਆਰਾ ਸਾਹਿਬ ਨਹੀਂ ਹੈਗਾ, ਉੱਥੇ ਅਗਰ ਕੋਈ ਮਸਲਾ ਹੋ ਜਾਏ, ਉੱਥੇ ਕੌਣ ਪਹੁੰਚੇਗਾ ਜੀ? ਕੋਈ ਵੀ ਨਹੀਂ ਪਹੁੰਚੇਗਾ, ਕੋਈ ਮੀਡੀਆ ਨਹੀਂ ਪਹੁੰਚੇਗਾ। ਤੁਸੀਂ ਰਾਜਸਥਾਨ, ਦਿੱਲੀ ਤੋਂ ਬਾਹਰ ਕਈ ਜਗ੍ਹਾ ਤੋਂ ਸੇਵਾਵਾਂ ਦੇ ਰਹੇ ਹੈਗੇ, ਬੇਦਬੀਆਂ ਦਾ ਤੁਸੀਂ ਲਫ਼ਜ਼ ਕੀਤਾ, ਤੁਹਾਨੂੰ ਕੀ ਲੱਗਦਾ ਬੇਦਬੀਆਂ ਦੇ ਪਿੱਛੇ ਕੌਣ ਹੈ? ਬੇਦਬੀਆਂ ਕਰਾਉਣ ਵਾਲੇ ਜੀ ਆਪਣੇ ਗੱਦਾਰ ਪੰਥਕ ਚਿਹਰੇ ਨੇ। ਕਰਾਉਣ ਵਾਲੇ ਨੇ ਬਾਦਲ ਨੂੰ ਤੁਸੀਂ ਦੇਖ ਲਓ, ਅਕਾਲ ਤਖਤ ਸਾਹਿਬ ਹੁਣੇ ਤੇ ਸਜ਼ਾ ਲੱਗੀ ਹੈ। ਲੇਕਿਨ ਹੁਣ ਤੇ ਪੂਰੀ SGPC ਦਿੱਲੀ ਦੇ ਬਥੇਰੇ ਲੀਡਰ ਲੱਗੇ ਨੇ ਕਿ ਉਸ ਤੋਂ ਵਧੀਆ ਤੇ ਬੰਦਾ ਹੀ ਕੋਈ ਨਹੀਂ ਹੈਗਾ। ਮਸਲਾ ਤਾਂ ਸਾਰਾ ਇਹੀ ਹੈ ਨਾ, ਸਾਰਾ ਕੁਝ ਇਹਨਾਂ ਦੇ ਅੰਡਰ ਹੀ ਹੈ ਸਾਰਾ ਕੁਝ। ਆਮ ਜਨਤਾ ਦੇ ਵਿੱਚੋਂ ਕੋਈ ਵੀ ਇੱਕ ਚਿਹਰਾ ਚੱਕ ਕੇ ਤੁਸੀਂ ਇੱਕ ਵਾਰ ਜਥੇਦਾਰ ਬਣਾ ਕੇ ਦੇਖ ਲਓ। SGPC ਕਿਧਰੋਂ ਇਮਾਨਦਾਰੀ ਨਾਲ ਜਥੇਦਾਰ ਚੁਣ ਲੇਗੀ? ਜਥੇਦਾਰ ਤੇ ਸਾਡੇ ਉਹ ਹੋਇਆ ਕਰਦੇ ਸੀਗੇ ਬਈ, ਇੱਕ ਵਾਰ ਅਗਰ ਜਥੇਦਾਰ ਥਾਪਿਆ ਗਿਆ ਤੇ ਜਦ ਤੱਕ ਉਹਦੇ ਸਾਹ ਨਹੀਂ ਮੁੱਕਦੇ ਸੀਗੇ, ਉਦੋਂ ਤੱਕ ਜਥੇਦਾਰ ਨਹੀਂ ਬਦਲਿਆ ਜਾਂਦਾ ਸੀਗਾ। ਜਥੇਦਾਰ ਦੇ ਪਿਓ ਦਾ ਸਨਮਾਨ ਹੈ। ਇਹ ਥੋੜ੍ਹਾ ਨਾ ਬਈ ਅੱਜ 4 ਸਾਲ ਇੱਥੇ ਲਾਤੇ ਜੀ, 2 ਸਾਲ ਉੱਥੇ ਲਾਤੇ ਜੀ, ਆਹ ਥੋੜ੍ਹਾ ਨਾ ਜਥੇਦਾਰੀ ਹੁੰਦੀ ਹੈ ਕੋਈ। ਬਾਬਾ ਗੱਜਣ ਸਿੰਘ ਜੀ ਨੂੰ ਦੇਖ ਲਓ, ਹੁਣੇ ਚੜ੍ਹਾਈ ਕੀਤੀ, ਫਿਰ ਜਾ ਕੇ ਬਾਬਾ ਜੋਗਾ ਸਿੰਘ ਜੀ ਆਏ ਨੇ, ਫਿਰ ਜਾ ਕੇ ਉਹਨਾਂ ਨੂੰ ਜਥੇਦਾਰੀ ਮਿਲੀ ਹੈ। ਅਸੀਂ ਤੇ ਜੀ ਅੱਜ ਦੇ ਸਮੇਂ ਦੇ ਵਿੱਚ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਆਪਾਂ ਆਪਣਾ ਜਥੇਦਾਰ ਮੰਨਦੇ ਹਾਂ, ਜਿਹੜਾ ਪੰਥਕ ਇਕੱਠ ਹੋਇਆ ਸੀਗਾ। ਅਸੀਂ ਨਹੀਂ ਇਹਨਾਂ ਨੂੰ ਜਥੇਦਾਰ ਮੰਨਦੇ। ਲੇਕਿਨ ਸਰਕਾਰਾਂ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਕੱਢ ਕੇ ਰਾਜੀ ਨਹੀਂ। ਮੈਂ ਤਾਂ ਕਈ ਵਾਰ ਅੰਦਰ ਜਾ ਕੇ ਤੇ ਜਵਾਈ ਲੱਗੇ ਨਹੀਂ, ਮੈਂ ਤੇ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂ ਖੁਦ ਕਈ ਵਾਰ ਅੰਦਰ ਜਾ ਕੇ ਆਫ ਦਾ ਰਿਕਾਰਡ ਜਾ ਕੇ ਆਪਾਂ ਕਈ ਵਾਰ ਮੁਲਾਕਾਤ ਕੀਤੀ ਹੈ ਭਾਈ ਜਗਤਾਰ ਸਿੰਘ ਹੋਰਾਂ ਦੇ ਨਾਲ। ਇੱਕ ਪਲੇਟ ਜਿਵੇਂ ਲੰਗਰ ਇਕੱਠੇ ਛਕਿਆ ਹੈਗਾ, ਅਤੇ ਉਹਨਾਂ ਦੀ ਮੀਡੀਆ ਦੀ ਸੇਵਾ ਵੀ ਮੈਂ ਕਈ ਮਹੀਨੇ ਸੰਭਾਲੀ ਹੈਗੀ ਹੈ। ਅਤੇ ਹਕੀਕਤ ਵਿੱਚ ਉਹ ਸੋਚ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਂਦਾ। ਅਤੇ ਮੌਜੂਦਾ ਸਮੇਂ ਦੀ ਅਗਰ ਅਸੀਂ ਗੱਲ ਕਰੀਏ, ਅਗਰ ਇਹ ਰੜਕਾ ਚੱਲਦਾ ਰਿਹਾ, ਕਿਉਂਕਿ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਅਵਤਾਰ ਸਿੰਘ ਜੀ, ਕਿ ਜਥੇਦਾਰਾਂ ਦਾ ਇੱਕ ਸਤਿਕਾਰ ਹੁੰਦਾ ਸੀ। ਮੈਨੂੰ ਹਾਲੇ ਤੱਕ ਯਾਦ ਹੈ, ਤੁਸੀਂ ਤਾਂ ਉਸ ਵੇਲੇ ਪੈਦਾ ਵੀ ਨਹੀਂ ਹੋਏ ਸੀ। 1984 ਦੇ ਜਦੋਂ
ਘਟਨਾ ਵਾਪਰੀ ਤੇ 1985 ਜਦੋਂ ਪਹਿਲੀ ਦੀਵਾਲੀ ਕਹਿ ਲਈਏ 84 ਦੇ ਬਾਅਦ ਆਈ ਤੇ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਸੀ ਕਿ ਸਿੱਖਾਂ ਵੱਲੋਂ ਕਾਲੀ ਦੀਵਾਲੀ ਮਨਾਈ ਜਾਏਗੀ। ਬਥੇਰੇ ਲੋਕਾਂ ਨੂੰ ਇਹ ਗੱਲ ਯਾਦ ਵੀ ਨਹੀਂ ਹੋਣੀ ਹੈ। ਤੇ ਦਿੱਲੀ ਦੇ ਜਿਹੜੇ ਲਾਲੇ ਸਨ, ਹਲਵਾਈਆਂ ਦੀ ਮੈਂ ਗੱਲ ਕਰੀਏ ਤਾਂ ਉਹ ਕਹਿੰਦੇ ਸੀ ਕਿ ਮਰ ਗਏ, ਇਸ ਵਾਰ ਸਾਡੀ ਦੀਵਾਲੀ ਕਾਲੀ ਹੋ ਗਈ ਹੈ, ਕਿਉਂਕਿ ਸਿੱਖਾਂ ਨੇ ਅਗਰ ਖਰਚਾ ਨਹੀਂ ਕੀਤਾ, ਮਿਠਾਈਆਂ ਨਾ ਖਰੀਦੀਆਂ, ਖਰਚਾ ਨਾ ਕੀਤਾ ਤਿਉਹਾਰਾਂ ਦੇ ਉੱਤੇ। ਮਤਲਬ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਹੈਗਾ ਕਿ ਜਥੇਦਾਰ ਦੀ ਇੱਕ ਉਸ ਰੁਤਬਾ ਹੁੰਦਾ ਸੀ ਕਿ ਅਗਰ ਅਕਾਲ ਤਖਤ ਸਾਹਿਬ ਦੀ ਮੁਨੀਰ ਤੋਂ ਅਗਰ ਇੱਕ ਆਵਾਜ਼ ਕੱਢ ਦਿੱਤੀ ਜਾਂਦੀ ਸੀ ਤੇ ਪੂਰੀ ਸਿੱਖ ਕੌਮ ਸਿਰ ਨਿਵਾ ਕੇ ਮੰਨਦੀ ਸੀ। ਅੱਜ ਤੇ ਕਿੱਥੇ ਨਾ ਕਿੱਥੇ ਜਥੇਦਾਰਾਂ ਦੀ ਹਾਲਤ ਨੌਕਰਾਂ ਤੋਂ ਵੀ। ਇੱਕ ਸੰਤ ਜੀ ਸੀਗੇ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਹੜੇ ਖੁੱਲ੍ਹੇਆਮ ਕਹਿ ਦਿੰਦੇ ਹੁੰਦੇ ਸੀਗੇ ਬਈ ਕਿਤੇ ਵੀ ਤੁਹਾਨੂੰ ਲੱਗਦਾ ਵੀ ਕਿਸੇ ਧੀ ਭੈਣ ਦੀ ਇੱਜ਼ਤ ਨੂੰ ਅਗਰ ਹੱਥ ਪੈਂਦਾ, ਸੌਦਾ ਲਾ ਕੇ ਤੁਸੀਂ ਮੇਰੇ ਵੱਲ ਆ ਜਾਓ, ਗਾਂ ਦੀ ਕਾਰਵਾਈ ਆਪਾਂ ਆਪ ਦੇਖਾਂਗੇ। ਉਹੋ ਜਿਹਾ ਸੂਰਮਾ ਕੋਈ ਅਜੇ ਤੱਕ ਪੰਥ ਨੂੰ ਮਿਲਿਆ ਹੀ ਨਹੀਂ ਗਾ ਜੀ। ਤੁਹਾਡੀ ਵਰਗੀ ਜਿਹੜੀ ਨੌਜਵਾਨੀ ਹੈ ਕੀ ਮੌਜੂਦਾ ਜਥੇਦਾਰਾਂ ਨੂੰ, ਮੌਜੂਦਾ ਸ਼੍ਰੋਮਣੀ ਕਮੇਟੀ ਨੂੰ ਮੰਨਦੀ ਹੈ? ਫਿਰ ਸੇਵਾ ਸੰਭਾਲ ਕੌਣ ਕਰੇਗਾ? ਸੇਵਾ ਸੰਭਾਲ ਸੰਗਤ ਆਪ ਕਰੇ। ਸੰਗਤ ਕਿਵੇਂ ਕਰੇਗੀ? ਤੁਹਾਡੇ ਵਰਗੇ ਕਹਿੰਦੇ ਨੇ ਜੀ ਅਸੀਂ ਤੇ ਡਰ ਗਏ। ਤੁਸੀਂ ਲਫ਼ਜ਼ ਵਰਤੇ, ਮੈਂ ਤੁਹਾਡਾ ਲਫ਼ਜ਼ ਪਕੜ ਲਿਆ। ਤੁਸੀਂ ਕਿਹਾ ਕਿ ਨਹੀਂ ਕਿਤੇ ਨਾ ਕਿਤੇ ਡਰ ਲੱਗਦਾ, ਪੋਲੀਟੀਸ਼ੀਅਨ ਦੇ ਲੈਵਲ ਦੇ ਉੱਤੇ ਅਸੀਂ ਨਹੀਂ ਆਉਣਾ। ਜਿਹੜੇ ਇੰਟਰਸਟਿਡ ਨੇ ਉਹ ਜ਼ਰੂਰ ਜਾਣਗੇ, ਆਪਣੇ ਨਾਲ ਦੇ ਜਿਹੜੇ। ਨਹੀਂ, ਮੈਂ ਤੁਹਾਡੇ ਤੋਂ ਸਵਾਲ ਪੁੱਛ ਰਿਹਾ, ਆਪਣੀ ਨੌਜਵਾਨ 84 ਸੇਵਾ ਦਲ ਦੀ। ਮੈਂ ਤੁਹਾਡੀ ਗੱਲ ਕਰ ਰਿਹਾ। ਅਵਤਾਰ ਮੇਰੇ ਨਾਲ ਅੱਜ ਮੇਰੇ ਸਾਹਮਣੇ ਅਵਤਾਰ ਸਿੰਘ ਬੈਠੇ ਹੋਏ ਨੇ, ਮੈਂ ਤੁਹਾਡੇ ਤੋਂ ਪੁੱਛ ਰਿਹਾ ਅਗਰ ਤੁਹਾਨੂੰ ਮੌਕਾ ਮਿਲਦਾ ਹੈਗਾ ਇਲੈਕਸ਼ਨ ਵਿੱਚ ਕਰ ਖੜੇ ਹੋਣ ਦਾ, ਉਹ ਚਾਹੇ ਦਿੱਲੀ ਕਮੇਟੀ ਦਾ ਇਲੈਕਸ਼ਨ ਹੈ ਜਾਂ MLA ਦਾ ਜਾਂ ਕਾਉਂਸਲਰ ਦਾ, ਅਵਤਾਰ ਸਿੰਘ ਖੜੇ ਹੋਣਗੇ? ਸੰਗਤ ਨੇ ਖੜਾ ਕੀਤਾ ਜ਼ਰੂਰ ਹੋਵਾਂਗੇ। ਅਸੀਂ ਬੜੇ ਸਾਰੇ ਮੁੱਦੇ ਅੱਜ ਵਿਚਾਰੇ ਕਿ ਨੇ, ਤੁਹਾਨੂੰ ਲੱਗਦਾ ਕੋਈ ਐਸਾ ਮੁੱਦਾ ਜੋ ਸ਼ਾਇਦ ਸਾਡੀ ਡਿਸਕਸ਼ਨ 'ਚ ਰਹਿ ਗਿਆ ਹੋਵੇ? ਤੁਸੀਂ ਆਪਣਾ ਕੋਈ ਦਿਲ ਦਾ ਵਰਵਲਾ, ਕੋਈ ਪੰਥਕ ਸੋਚ, ਕੋਈ ਆਪਣੀ ਜਜ਼ਬਾਤ ਕੌਮ ਦੇ ਨਾਲ, ਦੁਨੀਆ ਦੇ ਨਾਲ, ਕਿਉਂਕਿ ਸਾਡੇ ਚੈਨਲ ਦਾ ਹੀ ਪੂਰੇ ਵਰਲਡ ਤੱਕ ਤੁਹਾਡੀ ਆਵਾਜ਼ ਜਾਣੀ ਹੈਗੀ ਹੈ, ਕੋਈ ਐਸੀ ਭਾਵਨਾ, ਕੋਈ ਐਸੀ ਸੋਚ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਜੋ ਤੁਸੀਂ ਚਾਹੁੰਦੇ ਹੋ ਕਿ ਕੌਮ ਤੱਕ ਤੁਹਾਡੀ ਆਵਾਜ਼ ਬਣ ਕੇ ਪਹੁੰਚੇ? ਮੈਂ ਪਿੱਛੇ ਵੀ ਜਿਹੜਾ ਮਾਈਕਾਂ ਦੇ ਵਿੱਚ ਹੀ ਬੋਲਦਾ ਹੁੰਦਾ, ਹਰ ਜਗ੍ਹਾ ਮੈਂ ਸਿਰਫ ਇੱਕੋ ਗੱਲ ਬੋਲਦਾ ਹੁੰਦਾ ਬਈ ਸ਼ਸਤਰਧਾਰੀ ਹੋਵੋ। 1984 ਦੇ ਵਿੱਚ ਜਿੱਦਾਂ ਮਾਰ ਖਾਧੀ ਹੈ, ਗਾਂ ਮਾਰ ਨਾ ਖਾਇਓ। ਜਦ ਤੱਕ ਸ਼ਸਤਰਧਾਰੀ ਨਹੀਂ ਹੋਵੋਗੇ ਤੁਹਾਨੂੰ ਕੁੱਟ ਪੈਂਦੀ ਰਹੇਗੀ। ਕੁਛ ਕੁ ਮੈਂ 2 ਮਿੰਟ ਹੋਰ ਲੈਣੇ ਜ਼ਰੂਰ, ਕਿਉਂਕਿ ਜਿਹੜੀ ਹੁਣੇ ਆਪ ਜੀ ਨੇ ਵੀਡੀਓ ਦੇਖੀ ਰੇਪ ਕੇਸ ਵਾਲੀ, ਬਿਲਕੁਲ, ਜਿਹਦੇ ਵਿੱਚ ਮੈਂ ਸਿੱਧੇ ਲਫ਼ਜ਼ ਇਹ ਵਰਤੇ ਸੀਗੇ ਬਈ ਕਿਸੇ ਵੀ ਧੀ ਭੈਣ ਨੂੰ ਲੱਗਦਾ ਬਈ ਕਿਤੇ ਵੀ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ, ਕਿ ਕੁਛ ਗਲਤ ਹੋ ਰਿਹਾ ਉਹਨਾਂ ਦੇ ਨਾਲ, ਤੇ ਉਹ ਸਾਨੂੰ ਕਿਸੇ ਵੀ ਪੱਗ ਵਾਲੇ ਭਰਾ ਨੂੰ ਜਾਂ ਸਾਡੇ ਵੱਲ ਆ ਕੇ ਆਪਣਾ ਦਰਦ ਦੱਸ ਸਕਦੇ ਹਨ, ਤੇ ਸਾਨੂੰ ਆ ਕੇ ਦੱਸ ਸਕਦੇ, ਤੇ ਆਪਾਂ ਨਾਲ ਦੇ ਨਾਲ ਖਾਲਸਾਈ ਤੌਰ ਤੇ ਕਾਰਵਾਈ ਕਰਾਂਗੇ। ਆਪਾਂ ਮੁਲਾਜ਼ਮਾਂ ਦੇ ਭੂੰਜੇ ਨਹੀਂ ਲੱਗਦੇ ਹੁੰਦੇ। ਆ ਜਿਹੜੇ ਮੇਰੇ ਲਫ਼ਜ਼ ਉਸ ਟਾਈਮ ਤੇ ਸੀਗੇ, ਤੇ ਇਹ ਵੀਡੀਓ ਬੜੀ ਜ਼ਿਆਦਾ ਵਾਇਰਲ ਹੋਈ ਹੈ, ਤੇ ਉਹ ਵੀਡੀਓ ਦੇ ਵਿੱਚ ਨਾ ਕਰਦੇ ਕਿ 25,000 ਕਮੈਂਟ ਆਏ ਹੋਏ ਹੈ, ਤੇ ਉਹ ਕਮੈਂਟਾਂ ਤੋਂ ਰਿਲੇਟਡ ਹੀ ਮੈਂ ਕੁਝ ਗੱਲਾਂ, ਉਹ ਕਮੈਂਟਾਂ ਦੇ ਜਵਾਬ ਦੇਣਾ ਚਾਹੂੰਗਾ, ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਕਦੀ ਵੀ ਕਿਸੇ ਵੀਡੀਓ ਦੇ ਥੱਲੇ ਮੈਂ ਰਿਪਲਾਈ ਨਹੀਂ ਦਿੰਦਾ ਹੁੰਦਾ ਕਮੈਂਟਾਂ ਦਾ। ਤੇ ਉਹਦੇ ਵਿੱਚ ਨਾ ਖਾਲਿਸਤਾਨ ਦਾ ਮੁੱਦਾ ਬਣਾਇਆ ਜਾ ਰਿਹਾ ਬਹੁਤ ਜ਼ਿਆਦਾ। ਖੈਰ ਉਹਦੇ ਵਿੱਚ ਤੁਸੀਂ ਅਗਰ ਮੇਰੇ ਲਫ਼ਜ਼ ਦੇਖੋਗੇ, ਉਹਦੇ 'ਚ ਮੈਂ ਕੋਈ ਖਾਲਿਸਤਾਨ, ਹਿੰਦੁਸਤਾਨ ਜਾਂ ਕਿਸੇ ਨੂੰ ਅੱਡ ਕਰਨ ਦੀ ਕੋਈ ਗੱਲ ਨਹੀਂ ਕੀਤੀ। ਜਿਹੜੇ ਉੱਥੇ ਖਾਲਿਸਤਾਨ ਦੀਆਂ ਗੱਲਾਂ, ਖਾਲਿਸਤਾਨ ਦਾ ਟੈਗ ਲਗਾ ਰਹੇ ਹੋ, ਤੇ ਉਸ ਤੋਂ ਬਾਅਦ ਜਿਹੜੇ ਕਹਿ ਰਹੇ ਆ ਵੀ ਪੱਗਾਂ ਵਾਲੇ ਭਰਾਵਾਂ ਤੋਂ ਅਗਰ ਕੁਛ ਇਹੋ ਜਿਹੀ ਵਾਰਦਾਤ ਹੁੰਦੀ ਹੈ, ਬਈ ਪੱਗਾਂ ਵਾਲੇ ਹੀ ਅਗਰ ਕਿਸੇ ਧੀ ਭੈਣ ਦੇ ਨਾਲ ਗਲਤ ਕਰਦੇ ਹੈ ਤੇ ਉਹਨਾਂ ਦੇ ਨਾਲ ਵੀ ਸੇਮ ਕਾਰਵਾਈ ਹੋਏਗੀ। ਬੜਿਆਂ ਦਾ ਸਵਾਲ ਸੀਗਾ ਇਹ ਵਾਲਾ, ਤੇ ਉਹ ਸਵਾਲ ਦਾ ਜਵਾਬ ਇਹੀ ਹੈਗਾ ਜੀ, ਉਹਨਾਂ ਦੇ ਨਾਲ ਵੀ ਬਿਲਕੁਲ ਆਈਓ ਕਾਰਵਾਈ ਹੋਏਗੀ, ਕਿਉਂਕਿ ਆਪਾਂ ਕਿਸੇ ਧਰਮ ਜਾਂ ਕਿਸੇ ਧਰਮ ਤੋਂ ਆਪਾਂ ਖਾਰ ਨਹੀਂ ਖਾਂਦੇ। ਬਈ ਕੰਟੈਕਟ ਕਿੱਦਾਂ ਕਰਾਂਗੇ, ਬੜੀਆਂ ਭੈਣਾਂ ਪੁੱਛ ਰਹੀਆਂ, ਤੇ ਮੈਨੂੰ ਮੈਸੇਜ ਵੀ DM ਵੀ ਬਹੁਤ ਜ਼ਿਆਦਾ ਆਏ ਹੋਏ ਆ ਉਸ ਤੋਂ ਬਾਅਦ, ਤੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਬਈ ਕਾਫੀ ਸਾਰੇ ਮੈਸੇਜ ਆਉਣ ਦੇ ਕਾਰਨ ਮੈਂ ਹਜੇ ਤੱਕ ਮੈਸੇਜ ਕਾਫੀ ਸੀਨ ਨਹੀਂ ਕਰ ਪਾਇਆ, ਤੇ ਉਹਨਾਂ ਮੈਸੇजेस ਦਾ ਰਿਪਲਾਈ ਜਲਦ ਤੋਂ ਜਲਦ ਆਪਾਂ ਜ਼ਰੂਰ ਦੇਵਾਂਗੇ। ਤੇ ਭੈਣਾਂ ਨੂੰ ਬੇਨਤੀ ਹੈ, ਇੰਸਟਾਗ੍ਰਾਮ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਤੇ ਆਪਣਾ ਜਿਹੜਾ ਫੋਨ ਹੈਗਾ ਮੋਸਟਲੀ ਟਰੈਕਿੰਗ ਤੇ ਲੱਗਿਆ ਹੁੰਦਾ ਹੈ। ਆਪ ਜੀ ਨੇ ਦੇਖਿਆ ਬਈ ਉਹ ਜਿਹੜਾ ਆਪਾਂ ਮਾਰਚ ਕੱਢਿਆ ਸੀਗਾ, ਤੇ ਮਾਰਚ ਦੇ ਵਿੱਚ ਹਜੇ ਪੋਸਟਰ ਪੋਸਟ ਕੀਤਾ ਹੀ ਸੀਗਾ। ਮੈਂ 에ਅਰਪੋਰਟ ਸੀਗਾ, 에ਅਰਪੋਰਟ ਤੋਂ ਮੈਨੂੰ ਸਾਈਬਰ ਕ੍ਰਾਈਮ ਤੋਂ ਕਾਲ ਆ ਜਾਂਦੀ ਹੈ ਜੀ, ਆ ਜਾਓ ਅਵਤਾਰ ਸਿੰਘ ਜੀ। ਪੋਸਟ ਕੀਤਾ ਹੀ ਸੀਗਾ ਪੋਸਟਰ, ਤੇ ਨਾਲ ਦੇ ਨਾਲ ਕਾਲ ਆਉਂਦੀ ਹੈ ਵੀ ਸਾਈਬਰ ਕ੍ਰਾਈਮ ਤੋਂ ਬੋਲ ਰਹੇ ਆ ਜੀ, ਆ ਜਾਓ। ਤੇ ਉੱਥੇ ਏਜੰਸੀ ਵਾਲਿਆਂ ਨੇ ਵੀ ਬੁਲਾਇਆ ਜੀ, ਮੂਹਰੇ ਬੈਠੇ ਟੇਬਲ ਟਾਕ ਹੋਈ, ਬੜੀ ਦੇਰ ਟੇਬਲ ਟਾਕ ਚੱਲੀ, ਬੜਾ ਦਬਾਉਣ ਦੀ ਕੋਸ਼ਿਸ਼ ਕੀਤੀ ਬਈ ਤੁਹਾਡੇ ਪਿੱਛੇ ਕੌਣ ਹੈ, ਤੁਸੀਂ ਕਿੱਦੇ ਅੰਡਰ ਆ ਕੇ ਤੁਸੀਂ ਇਹੋ ਜਿਹੇ ਕੰਮ ਕਰ ਰਹੇ ਹੋ। ਫੰਡਿੰਗ ਕਿੱਥੋਂ ਹੋ ਰਹੀ ਹੈ ਵੀ ਸਵਾਲ ਆਇਆ ਹੋਏਗਾ। ਫੰਡਿੰਗ ਵਾਲਾ ਵੀ, ਫੰਡਿੰਗ ਦੇ ਕਰਕੇ ਤੇ ਮੇਰੇ ਭਰਾ ਬੜੇ ਜ਼ਿਆਦਾ ਟੁੱਟੇ ਆ, ਮੇਰਾ ਰਾਈਟ ਹੈਂਡ ਟੁੱਟਿਆ ਮੇਰੇ ਤੋਂ। ਮੈਨੂੰ ਅੱਜ ਵੀ ਬੜਾ ਰੋਣਾ ਆਉਂਦਾ ਉਸ ਗੱਲ ਤੇ ਵੀ ਮੇਰਾ ਭਰਾ ਮੇਰੇ ਤੋਂ ਟੁੱਟ ਗਿਆ। ਮੈਂ ਇਕੱਲੇ ਇੱਕ ਭਰਾ ਦੀ ਵੀ ਗੱਲ ਨਹੀਂ ਕਰੂੰਗਾ, ਮੇਰੇ ਤੋਂ ਬੜੇ ਭਰਾ ਟੁੱਟੇ। ਮੈਂ ਉਸ ਗੱਲ ਨੂੰ ਲੈ ਕੇ ਬੜੀ ਵਾਰ ਰੋਇਆ ਵੀ ਆ ਵੀ ਮੇਰੇ
ਭਰਾ ਦੂਰ ਹੋ ਗਏ ਇੱਕ ਫੰਡਿੰਗ ਦੇ ਵਰਡ ਦੇ ਕਰਕੇ, ਬਈ ਪਿੱਛੋਂ ਭੜਕਾਉਣ ਵਾਲੇ ਤੇ ਬੜੇ ਹੁੰਦੇ ਆ, ਵੀ ਅਵਤਾਰ ਸਿੰਘ ਪੈਸੇ ਖਾ ਗਿਆ, ਬਾਹਰੋਂ ਪੈਸਾ ਆਇਆ, ਬਈ ਪਿੱਛੋਂ ਭੜਕਾਉਣ ਵਾਲੇ ਤੇ ਬੜੇ ਹੁੰਦੇ ਆ, ਨਾਲ ਦੇ ਭਰਾਵਾਂ ਨੂੰ ਤੋੜਤਾ। ਤੇ ਉਹਨਾਂ ਦਾ ਹੀ ਭਲਾ ਹੋਇਆ ਜਿਨ੍ਹਾਂ ਨੇ ਅਟੈਕ ਮੇਰੇ ਨਾਲ ਦੇ ਸਿੰਘਾਂ ਨੂੰ ਕਿਹਾ ਬਈ ਅਵਤਾਰ ਸਿੰਘ ਤੇ ਅਟੈਕ ਹੈਗਾ ਜੀ, ਤੇ ਉਹਨਾਂ ਭਰਾਵਾਂ ਨੇ ਯਕੀਨ ਵੀ ਕਰ ਲਿਆ, ਤੇ ਉਹਨਾਂ ਭਰਾਵਾਂ ਨੇ ਬਿਨਾਂ ਕੁਝ ਸੋਚੇ ਸਮਝੇ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਗੰਦ ਘੋਲਤਾ, ਤੇ ਮੇਰੇ ਖਿਲਾਫ ਹਜੇ ਵੀ ਬਹੁਤ ਸਾਜ਼ਿਸ਼ਾਂ ਹੁੰਦੀਆਂ ਜੀ। ਜਿਹੜੀ ਉਹ ਗੱਲ ਉਹੀ ਹੋਇਆ ਨਾ ਜੀ, ਬਈ ਜਿਨ੍ਹਾਂ ਤੋਂ ਬਰਾਬਰੀ ਨਹੀਂ ਹੁੰਦੀ ਤੇ ਬਦਨਾਮੀ ਸ਼ੁਰੂ ਕਰ ਦਿੰਦੇ ਹੁੰਦੇ ਆ। ਤੇ ਮੈਂ ਕੁਛ ਇਸ ਲੈਵਲ ਤੇ ਨਹੀਂ ਹੈਗਾ ਵੀ ਮੇਰੀ ਬਰਾਬਰੀ ਕਰਨ ਦੇ ਲਈ ਕੋਈ ਅਗਰ ਮੂਹਰੇ ਆ ਰਿਹਾ ਹੋਵੇਗਾ, ਮੈਂ ਉਸ ਲੈਵਲ ਤੇ ਮੈਂ ਅੱਜ ਆਪਣੇ ਨੂੰ ਗਿਣਦਾ ਨਹੀਂ ਹੁੰਦਾ, ਲੇਕਿਨ ਕਿਸੇ ਤੋਂ ਅਗਰ ਬਰਾਬਰੀ ਨਹੀਂ ਹੁੰਦੀ ਤੇ ਉਹ ਬਦਨਾਮੀ ਸ਼ੁਰੂ ਕਰ ਦਿੰਦੇ ਹੁੰਦੇ ਆ। ਮੈਂ ਆਪਣੇ ਪਾਸਟ ਦੀ ਗੱਲ ਕਰਾਂ ਤੇ ਮੇਰੇ ਪਾਸਟ ਦੇ ਵਿੱਚ ਵੀ ਬਹੁਤ ਜ਼ਿਆਦਾ ਬਦਨਾਮੀ ਘੋਲਣ ਦੀ ਮੇਰੀ ਕੋਸ਼ਿਸ਼ ਕੀਤੀ ਗਈ ਹੈ ਮੈਨੂੰ ਲੈ ਕੇ, ਤੇ ਬਹੁਤ ਜ਼ਿਆਦਾ ਬਦਨਾਮੀ ਅੱਜ ਦੇ ਟਾਈਮ ਤੇ ਵੀ ਉਹਨਾਂ ਭਰਾਵਾਂ ਭੈਣਾਂ ਦੇ ਨਜ਼ਰ ਦੇ ਵਿੱਚ ਮੈਂ ਕੁਝ ਗਲਤ ਹੈਗਾ, ਤੇ ਉਹਨਾਂ ਨੂੰ ਮੈਂ ਇੱਕੋ ਬੇਨਤੀ ਕਰਨੀ ਚਾਹੂੰਗਾ ਬਈ ਕੁਝ ਸਮਾਂ ਮੇਰੇ ਨਾਲ ਰਹਿ ਕੇ ਦੇਖ ਲਿਓ, ਤੁਹਾਨੂੰ ਅਗਰ ਮੈਂ ਉਹੋ ਜਿਹੇ ਦਿਸਦਾ ਤੇ ਤੁਸੀਂ ਜੁੱਤੀ ਲਾ ਕੇ ਮੇਰੇ ਮਾਰ ਸਕਦੇ ਹੋ। ਤੁਹਾਡੀ ਗੱਲ ਦਾ ਮੈਂ ਆਪਣੇ ਭਾਸ਼ਾ ਜਵਾਬ ਦਿਆਂ ਤੇ ਟਰੱਕਾਂ ਦੇ ਪਿੱਛੇ ਨੇ ਬੜੀ ਵਧੀਆ ਲਾਈਨ ਲਿਖੀ ਹੁੰਦੀ ਹੈ, ਸਾਡੇ ਨਾਲ ਰੀਸ ਕਰ, ਵੀ ਕੰਮ ਕਰੀਏ ਅਵਤਾਰ ਸਿੰਘ ਵਰਗੇ। ਸੰਗਤ ਜੀ, ਅਸੀਂ ਹੁਣ ਆਪਣੇ ਇਸ ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾ ਰਹੇ ਹਾਂ। ਸਾਡੀ ਕੋਸ਼ਿਸ਼ ਹੈਗੀ ਸੀ ਕਿ ਆਪਾਂ ਇਸ ਜਿਹੇ ਧਾਰਮਿਕ ਚਿਹਰੇ ਦੇ ਨਾਲ ਜਿਹੜਾ ਨਿਰੋਲ ਧਾਰਮਿਕ ਸੋਚ ਨਾਲ ਜੁੜਿਆ, ਰਾਜਨੀਤਿਕ ਤੌਰ ਦੇ ਨਾਲ ਨਹੀਂ, ਇੱਕ ਪੰਥਕ ਸੋਚ ਨਾਲ ਜੁੜਿਆ ਹੈਗਾ, ਅਸੀਂ ਅਵਤਾਰ ਸਿੰਘ ਨੂੰ ਪਹਿਲੇ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹੈਗੇ ਹਾਂ। ਹੋਰ ਜਿਹੜੇ ਤੁਹਾਡੇ ਦਿਮਾਗ 'ਚ ਸਵਾਲ ਆ ਰਹੇ ਨੇ, ਸਾਡੇ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਜ਼ਰੂਰ ਕਰਿਓ ਔਰ ਕਮੈਂਟ ਦੇ ਵਿਚਕਾਰ ਜਵਾਬ ਵੀ ਦਿਓ ਕਿ ਸਾਨੂੰ ਜੋ ਅਸੀਂ ਇਹ ਉਪਰਾਲਾ ਕੀਤਾ ਹੈ, ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ। ਅਗਰ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਨਾ, ਔਰ ਇੱਕ ਹੱਲਾਸ਼ੇਰੀ, ਇੱਕ ਕੋਸ਼ਿਸ਼ ਦੀ ਇੱਕ ਕਹੀਏ ਕਿ ਬੈਟਰੀ ਚਾਰਜ ਹੁੰਦੀ ਹੈ ਕਿ ਹਾਂ ਅਸੀਂ ਇਹ ਜੋ ਹੋਰ ਉਪਰਾਲੇ ਕਰੀਏ। ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਹੋਰ ਇਹ ਜਿਹੇ ਪੰਥਕ ਚਿਹਰੇ ਲੈ ਕੇ ਹਾਜ਼ਰ ਹੋਵਾਂਗੇ। ਲੈਣੇ ਆਪਣੇ ਛੋਟੇ ਵੀਰ ਅਵਤਾਰ ਸਿੰਘ ਤੋਂ ਇਜਾਜ਼ਤ। ਅਵਤਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।